ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਏਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਨਹੂ ਵਰਤ ਨੇਮ ਮਾਲਾ ਪਾਈ, ਕਈਆਂ ਨੇ ਗਲ ਵਿੱਚ ਵੱਡੀਆਂ ਵੱਡੀਆਂ ਮਾਲਾ ਪਾ ਲਈਆਂ। ਮੈਂ ਫਿਰ ਦੁਹਰਾ ਰਿਹਾ, ਕਿਸੇ ਧਾਰਮਿਕ ਚੀਜ਼ ਦਾ, ਧਰਮ ਦਾ ਖੰਡਨ ਨਹੀਂ ਕੀਤਾ ਮਹਾਰਾਜ ਨੇ, ਪਖੰਡ ਦਾ ਖੰਡਨ ਜ਼ਰੂਰ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਲਾ ਫੜੀ ਏ ਤੂੰ ਫੇਰਦਾ, ਫਿਰ ਕੋਈ ਗਲਤ ਗੱਲ ਨਹੀਂ। ਹਾਂ, ਪਖੰਡ ਲਈ ਫੜੀ, ਚਲੋ 4 ਬੰਦਿਆਂ 'ਚ ਬੈਠੇ ਤੇ ਕੱਢ ਲਈ, ਘਰ ਕਦੀ ਫੇਰੀ ਨਹੀਂ, ਉਹ ਪਖੰਡੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਹੱਥਾਂ ਦਾ ਇਤਿਹਾਸਕ ਸਿਮਰਨਾ ਅੱਜ ਵੀ ਮੌਜੂਦ ਹੈ, ਅੱਜ ਵੀ ਸੰਗਤਾਂ ਦਰਸ਼ਨ ਕਰ ਸਕਦੀਆਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਹੱਥਾਂ ਦਾ ਸਿਮਰਨਾ ਅੱਜ ਵੀ ਮੌਜੂਦ ਹੈ। ਮਹਾਰਾਜ ਨੇ ਕਿਸੇ ਇਹ ਚੀਜ਼ਾਂ ਦਾ ਖੰਡਨ ਨਹੀਂ ਕੀਤਾ। ਅਸੀਂ ਇੱਥੇ ਭਟਕ ਜਾਂਦੇ ਹਾਂ। ਮਾਲਾ ਪਿਆਰਿਓ, ਕਈ ਮਾਲਾ ਦਾ ਨਾਂ ਸੁਣਦੇ ਮੱਥੇ ਵੱਟ ਪਾ, ਮਾਲਾ ਇਹਨੇ ਮਾਲਾ ਫੜੀ, ਇਹ ਪਖੰਡ ਨਹੀਂ। ਮਾਲਾ ਮੰਜ਼ਿਲ ਨਹੀਂ, ਮੰਜ਼ਿਲ ਤੱਕ ਪਹੁੰਚਣ ਦਾ ਇੱਕ ਜਰੀਆ ਜ਼ਰੂਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਈ ਵਾਰੀ ਉਦਾਂ ਕਿੰਨੀ ਦੇਰ ਨਾਮ ਵਿਸਰ ਜਾਂਦਾ, ਮਾਲਾ ਹੱਥੇ ਫੜੀ ਹੋਵੇ ਯਾਦ ਆਉਂਦਾ ਰਹਿੰਦਾ। ਹਾਂ, ਉਦੋਂ ਪਖੰਡ ਜ਼ਰੂਰ ਹੈ। ਤੇਰੀ ਫੜੀ ਹੋਈ ਮਾਲਾ ਜੇ ਸੰਗਤ ਵਿੱਚ ਕੱਲੀ ਫੇਰਦਾ, ਲੋਕ ਦਿਖਾਵੇ ਲਈ ਫੇਰਦਾ, ਘਰ ਕਦੀ ਫੇਰਦਾ ਨਹੀਂ, ਉਹ ਪਖੰਡ ਹੈ। ਉਹ ਨਹੀਂ ਕਰਨਾ ਆਪਾਂ। ਜੇ ਸੰਗਤ 'ਚ ਫਿਰਦੀ ਤੇ ਘਰ ਵੀ ਫਿਰੇ, ਆਨੰਦ ਤੇ ਤਾਂ ਹੈ। ਕਿਨਹੂ ਵਰਤ ਨੇਮ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ। ਕਈਆਂ ਨੇ ਇਹ ਕੰਮ ਕੀਤਾ ਤੇ ਫਿਰ ਮੈਂ ਮੋਹੇ ਦੀਨ ਹਰ 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 ਧਿਆਇਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਗੱਜ ਕੇ ਬੋਲੋ, ਗੱਜ ਕੇ। ਧੰਨ ਗੁਰੂ ਰਾਮਦਾਸ ਜੀ। ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੀ ਬਾਬਾ, ਓ ਬਾਬਾ ਜੀ, ਬਾਬਾ 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 ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਕਿਨਹੀ ਸਿੱਧ ਪਹੁੰਚੇ ਟਕ ਲਾਏ। ਕਈਆਂ ਨੇ ਸਿੱਧਾਂ ਵਾਲੇ ਨਾਟਕ ਚੇਟਕ ਕਰਨੇ ਸ਼ੁਰੂ ਕਰਤੇ। ਅਸੀਂ ਬੜੇ ਸਿੱਧਾਂ, ਪਖੰਡ ਦਾ ਖੰਡਨ। ਕਿਨਹੀ ਭੇਖ ਬਹੁ ਥਾਟ ਬਣਾਏ। ਕਈਆਂ ਨੇ ਸਾਧੂਆਂ ਵਾਲੇ ਕੱਲੇ ਭੇਖ ਬਣਾ ਲਏ। ਕਿਨਹੀ ਤੰਤ ਮੰਤ ਬਹੁ ਖੇਵਾ। ਕਈਆਂ ਨੇ ਤੰਤਰਾਂ ਮੰਤਰਾਂ ਦੀਆਂ ਦੁਕਾਨਾਂ ਚਲਾ ਲਈਆਂ। ਪਰ ਮੈਂ ਇਹ ਤੇ ਨਹੀਂ ਕੁਝ ਕੀਤਾ। ਮੈਂ ਤੇ ਇੱਕੋ ਕੰਮ ਕੀਤਾ ਕਿ ਮੋਹੇ ਦੀਨ ਹਰ 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 ਸੇਵਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੀ ਬਾਬਾ
ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਕੋਈ ਚਤਰ ਕਹਾ ਮੈਂ ਪੰਡਤ, ਕਈ ਆਪਣੇ ਆਪ ਨੂੰ ਚਤਰ ਸਿਆਣਾ ਪੰਡਤ ਖਵਾਉਣ ਲੱਗ ਪਿਆ। ਮੇਰੇ ਤੋਂ ਵੱਧ ਸਿਆਣਾ ਹੈ ਹੀ ਕੋਈ ਨਹੀਂ। ਕੋ ਖੱਟ ਕਰਮ ਸਹਿਤ ਸਿਉ ਮੰਡਿਤ, ਕਈ ਆਪਣੇ ਆਪ ਨੂੰ ਸ਼ਾਸਤਰਾਂ ਦੇ ਦੱਸੇ ਕੋਈ 6 ਕਰਮਾਂ ਨਾਲ ਸਜਾਈ ਰੱਖਦੇ ਕਿ ਸਾਨੂੰ ਸਭ ਕੁਝ ਪਤਾ ਇਹਨਾਂ ਦਾ। ਕੋਈ ਕਰੇ ਆਚਾਰ ਸੋ ਕਰਨੀ, ਕਈ ਪਿਆਰਿਓ ਸ਼ਾਸਤਰਾਂ ਦੇ ਕਰਮ ਕਾਂਡਾਂ ਨੂੰ ਸ੍ਰੇਸ਼ਟ ਕਰਨੀ ਸਮਝਣ ਲੱਗ ਪਏ। ਪਰ ਮੈਂ ਕੀ ਕੀਤਾ? ਮੋਹੇ ਦੀਨ ਹਰ 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 ਸਰਣੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ, ਗੱਜ ਕੇ ਬੋਲਿਆ ਕਰੋ। ਧੰਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਵਾਹਿ 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 ਗੁਰੂ। ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ। ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਭਰੋਸਾ ਬੜੀ ਵੱਡੀ ਦਾਤ ਹੈ, ਬੜੀ ਵੱਡੀ ਦਾਤ, ਬਹੁਤ ਵੱਡੀ ਦਾਤ, ਭਰੋਸੇ ਦੀ ਦਾਤ। ਅਰਦਾਸ ਵਿੱਚ ਅਸੀਂ ਰੋਜ਼ ਮੰਗਦੇ ਹਾਂ ਗਰੀਬ ਨਿਵਾਸ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਉ ਦਾਨ, ਭਰੋਸਾ ਦਾਨ। ਭਰੋਸੇ ਦੀ ਦਾਤ ਬੜੀ ਵੱਡੀ ਹੈ, ਬਹੁਤ ਵੱਡੀ। ਔਰ ਸੱਚਾਈ ਹੈ ਜਿਨ੍ਹਾਂ ਦਾ ਭਰੋਸਾ ਅੰਦਰੋਂ ਵੱਜ ਜਾਂਦਾ ਹੈ ਨਾ ਪਿਆਰਿਓ, ਉਹਨਾਂ ਦਾ ਲੋਕ ਵਿੱਚ ਵੀ ਭਲਾ ਹੁੰਦਾ ਹੈ ਤੇ ਪਰਲੋਕ ਵਿੱਚ ਵੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿੱਥੇ ਨਿਤਨੇਮ ਵਧਾਉਨੇ ਆ ਨਾ, ਰੋਜ਼ ਘਰ ਵਿੱਚ ਕੋਈ ਪ੍ਰੋਬਲਮ ਆ ਜੇ, ਨਿਤਨੇਮ ਵਧਾਉਨੇ ਆ ਨਾ ਕਿ ਮਹਾਰਾਜ ਇੰਨੀ ਬਾਣੀ ਮੈਂ ਰੋਜ਼ ਵੱਧ ਪੜਾਂਗੀ ਜਾਂ ਪੜਾਂਗਾ, ਕਿਰਪਾ ਕਰ ਮੇਰਾ ਕਸ਼ਟ ਦੂਰ ਕਰ ਦੇ। ਉਹ ਪਿਆਰਿਓ 2 ਪਾਠ ਜਪਜੀ ਸਾਹਿਬ, 1 ਪਾਠ ਜਪਜੀ ਸਾਹਿਬ ਜਾਂ 1 ਸੁਖਮਨੀ ਸਾਹਿਬ ਦੀ ਬਾਣੀ ਦਾ ਨੇਮ ਇਸ ਪਿੱਛੇ ਵੀ ਵਧਾ ਲਿਆ ਕਰੋ। ਗਰੀਬ ਨਵਾਜ ਪਾਤਸ਼ਾਹ ਕਿਰਪਾ ਦਾ ਖਾਤਾ ਖੋਲ, ਮੈਨੂੰ ਦਰੋਂ ਘਰੋਂ ਆਪਣਾ ਭਰੋਸਾ ਬਖਸ਼ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭਰੋਸੇ ਦੀ ਦਾਤ ਬੜੀ ਵੱਡੀ, ਏਡੀ ਵੱਡੀ ਦਾਤ। ਮੈਂ ਇੱਕ ਜ਼ਿਕਰ ਤੁਹਾਡੇ ਨਾਲ ਸ਼ੇਅਰ ਕਰਾਂਗਾ, ਤੁਸੀਂ ਆਪ ਹੈਰਾਨ ਹੋਵੋਗੇ। ਇਦਾਂ ਵੀ ਮਹਾਰਾਜ ਪਰਦੇ ਢੱਕ ਲੈਂਦਾ ਭਰੋਸੇ ਵਾਲਿਆਂ ਦੇ। ਪਹਿਲੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਿੱਠੜੇ ਬੋਲ ਸਰਵਣ ਕਰ ਲਓ। ਜਦੋਂ ਆ ਕੇ ਦੱਸਿਆ ਸੀ ਨਾ ਸਿੱਖਾਂ ਨੇ, ਸੁਲਹੀ ਖਾਂ ਮਹਾਰਾਜ ਪ੍ਰਿਥੀ ਚੰਦ ਦਾ ਭੜਕਾਇਆ ਹੋਇਆ ਆ ਕੇ ਹਮਲਾ ਕਰ ਰਿਹਾ। ਮਹਾਰਾਜ ਕਹਿੰਦੇ ਸਾਡਾ ਤੇ ਕੋਈ ਵੈਰ ਹੀ ਨਹੀਂ ਉਹਦੇ ਨਾਲ, ਅਸੀਂ ਤੇ ਕੋਈ ਕਦੀ ਉਹਦਾ ਮੰਦਾ ਕੀਤਾ ਨਹੀਂ। ਇਹ ਕਿਉਂ? ਪ੍ਰਿਥੀ ਚੰਦ ਦਾ ਭੜਕਾਇਆ ਆ ਰਿਹਾ ਸੀ। ਉਸ ਵੇਲੇ ਸਿੱਖਾਂ ਨੇ ਪਤਾ ਕੀ ਕਿਹਾ? ਪ੍ਰਥਮੇ ਮਤਾਂ ਜੇ ਪੱਤਰੀ ਚਲਾਵੋ। ਮਹਾਰਾਜ
ਇੱਕ ਚਿੱਠੀ ਲਿਖ ਕੇ ਭੇਜਦੇ ਆ ਉਹਦੇ ਨਾਂ ਕਿ ਬਈ ਸਾਡਾ ਤੇਰਾ ਕੋਈ ਵੈਰ ਨਹੀਂ, ਤੂੰ ਕਿਉਂ ਹਮਲਾ ਕਰਨ ਆ ਰਿਹਾ। ਹੁਣ ਪਿਆਰਿਓ ਮਹਾਰਾਜ ਕਹਿੰਦੇ ਉਹਦੇ ਅੰਦਰ ਈਰਖਾ ਇੰਨੀ ਭਰ ਦਿੱਤੀ ਗਈ ਹੈ, ਚਿੱਠੀ ਦੇ ਨਾਲ ਉਹਦਾ ਮਨ ਨਹੀਂ ਬਦਲਣਾ। ਦੂਜੇ ਨੇ ਸੁਣਿਆ ਦਿੱਤਾ, ਦੂਜੇ ਨੇ ਇਹ ਮਤਾ ਮਹਾਰਾਜ ਨੂੰ ਪਕਾਉਣ ਵਾਸਤੇ ਕਿਹਾ, ਇਹ ਸਲਾਹ ਦਿੱਤੀ, ਇਹ ਰਾਏ ਮਸ਼ਵਰਾ ਦਿੱਤਾ, ਮਹਾਰਾਜ ਦੁੱਤੀਏ ਮਤਾਂ ਦੋਏ ਮਾਂ ਨੁਖ ਪਹੁੰਚਾਵੋ, ਕਿ ਚਲੋ 2 ਬੰਦੇ ਹੀ ਉਹਦੇ ਵੱਲ ਭੇਜ ਦਿੰਨੇ ਆ ਕਿ ਉਹਨੂੰ ਪਿਆਰ ਨਾਲ ਸਮਝਾਉਣ। ਮਹਾਰਾਜ ਕਹਿੰਦੇ ਬੰਦਿਆਂ ਦੇ ਭੇਜਣ ਨਾਲ ਵੀ ਗੱਲ ਨਹੀਂ ਬਣਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤ੍ਰਿਤੀਏ ਮਤਾਂ ਕਿਛ ਕਰੋ ਉਪਾਇਆ। ਮਹਾਰਾਜ ਜੇ ਬੰਦਿਆਂ ਨੂੰ ਭੇਜਣ ਨਾਲ ਗੱਲ ਨਹੀਂ ਬਣਨੀ, ਚਿੱਠੀ ਦੇ ਨਾਲ ਉਹਦਾ ਮਨ ਨਹੀਂ ਬਦਲਣਾ, ਫਿਰ ਕਰੀਏ ਕੀ? ਮਹਾਰਾਜ ਕਹਿੰਦੇ ਕੁਝ ਹੋਰ ਨਾ ਕਰੋ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਕਹਿੰਦੇ ਸਾਰੇ ਆਸਰਿਆਂ ਨੂੰ ਛੱਡ ਕੇ ਗੁਰੂ ਰਾਮਦਾਸ ਬਾਪੂ ਦੇ ਚਰਨਾਂ ਦਾ ਆਸਰਾ ਲੈ ਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੋ, ਗੁਰੂ ਰਾਮਦਾਸ ਆਪੇ ਵਿਦ ਬਣਾ ਦੇਣਗੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਤੁਹਾਨੂੰ ਪਤਾ ਹੈ ਉਹ ਭੱਠਾ ਵੇਖਣ ਗਿਆ ਸੀ ਪ੍ਰਿਥੀ ਚੰਦ ਦਾ, ਘੋੜਾ ਬੇਕਾਬੂ ਹੋਇਆ, ਅੱਗ ਵਿੱਚ ਘੋੜੇ ਸਮੇਤ ਸੜ ਕੇ ਸਵਾਹ ਹੋ ਗਿਆ ਸੀ। ਹਾਂਜੀ, ਦੇਖੋ ਭਰੋਸੇ ਵਾਲਿਆਂ ਦੀ ਰਾਖੀ ਉਹਨੇ ਕਰਨੀ ਬਿੱਦ ਉਹ ਜਿਹੜੀ ਮਰਜ਼ੀ ਬਣਾ ਦੇਵੇ। ਭਰੋਸਾ ਅੰਦਰੋਂ ਕਰੀਏ। ਇੱਕ ਮੈਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਉਹ ਸੁਣਿਓ ਤੇ ਬੜਾ ਕੁਝ ਇਹਦੇ ਚੋਂ ਮਿਲਣਾ ਜੇ, ਬੜਾ ਕੁਝ ਲੱਭਣਾ ਜੇ। ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਹੈ। ਇੱਕ ਨਗਰ ਦਾ ਰਾਜਾ, ਕਾਫੀ ਸਾਲ ਬੀਤ ਗਏ, ਉਹਦੇ ਘਰ ਔਲਾਦ ਨਾ ਹੋਈ, ਤੇ ਔਲਾਦ ਨੂੰ ਲੈਣ ਦੇ ਚੱਕਰਾਂ ਦੇ ਵਿੱਚ ਉਹਨੇ ਕਦੀ ਕਿਸੇ ਦਾ ਬੂਹਾ ਖੜਕਾਇਆ, ਕਦੀ ਕਿਸੇ ਦਾ ਬੂਹਾ ਖੜਕਾਇਆ, ਪਰ ਕਿਧਰੋਂ ਵੀ ਝੋਲੀ ਨਾ ਭਰੀ। ਤੇ ਇਹਨੇ ਕੀਤਾ ਪਤਾ ਕੀ? ਆਪਣੇ ਇਲਾਕੇ ਦਾ ਜਿਹੜਾ ਸਭ ਤੋਂ ਵੱਡਾ ਜੋਤਸ਼ੀ ਸੀ ਨਾ, ਉਹਨੂੰ ਬੁਲਾਇਆ, ਬਈ ਦੱਸ ਮੇਰੇ ਭਾਗਾਂ 'ਚ ਔਲਾਦ ਦਾ ਸੁੱਖ ਲਿਖਿਆ ਵੀ ਹੈ ਕਿ ਨਹੀਂ ਲਿਖਿਆ, ਮੈਨੂੰ ਦੱਸ। ਤੇ ਜੋਤਸ਼ੀ ਕਹਿੰਦਾ ਜੇ ਮੈਨੂੰ ਸਿੱਧਾ ਕਹਿਤਾ ਨਾ ਤੇਰੇ ਕਰਮਾਂ 'ਚ ਸੁੱਖ ਨਹੀਂ ਲਿਖਿਆ ਔਲਾਦ ਦਾ, ਇਹ ਹੋ ਸਕਦਾ ਰਾਜਾ ਜੋ ਮਰਜ਼ੀ ਕਰ ਸਕਦਾ, ਸਜ਼ਾ ਦੇਵੇ, ਕੁਝ ਕਰੇ। ਤੇ ਉਹਨੇ ਇਹਦੇ ਕੋਲੋਂ ਮਾਇਆ ਠੱਗਣ ਦੇ ਵਾਸਤੇ ਪਤਾ ਕੀ ਕਿਹਾ? ਰਾਜਾ ਇੱਕ ਮੇਰੀ ਬੇਨਤੀ ਮੰਨ, ਜੇ ਆਪਣੇ ਇਲਾਕੇ ਦੇ ਵਿੱਚ ਕਿਸੇ ਬ੍ਰਾਹਮਣ ਦੇ ਬੱਚੇ ਦੀ ਬਲੀ ਤੂੰ ਉਹਦੀ ਮਰਜ਼ੀ ਦੇ ਨਾਲ ਦੇਵਤੇ ਦੇ ਅੱਗੇ ਦੇਏਗਾ ਨਾ, ਫਿਰ ਤੇਰੇ ਘਰ ਵੀ ਪੁੱਤਰ ਹੋ ਸਕਦਾ ਹੈ। ਉਹਨੇ ਭੰਬਲ ਭੂਸਿਆਂ 'ਚ ਪਾਤਾ ਮਾਇਆ ਠੱਗਣ ਵਾਸਤੇ। ਇੱਥੇ ਮੇਰੀ ਇੱਕ ਬੇਨਤੀ ਹੈ, ਅੱਗੇ ਬਾਅਦ ਚੋਂ ਵੱਧਦੇ ਆ। ਹੁਣ ਇਹ ਸੁਣ ਕੇ ਕਿਤੇ ਇਹ ਨਾ ਹੋਵੇ ਕਿ ਭਾਈ ਸਾਹਿਬ ਨੇ ਕਿਹਾ ਸੀ ਜੋਤਸ਼ੀ ਕੋਲ ਤੇ ਤੁਸੀਂ ਵੀ ਜੋਤਸ਼ੀਆਂ ਕੋਲ ਹੱਥ ਵਿਖਾਉਂਦੇ ਫਿਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਬਈ ਦੱਸ ਮੇਰੇ ਭਾਗਾਂ 'ਚ ਕੀ ਲਿਖਿਆ? ਇਹ ਗੁਰਮਤ ਦੇ ਅਨੁਕੂਲ ਨਹੀਂ ਗੱਲ, ਇਹ ਗੁਰਮਤ ਦੇ ਉਲਟ ਗੱਲ ਹੈ, ਉਲਟ ਗੱਲ। ਜੋਤਸ਼ੀਆਂ ਨੂੰ ਹੱਥ ਵਿਖਾਉਣੇ। ਬਾਬਾ ਆਨੰਦ ਸਿੰਘ ਸਾਹਿਬ ਹਿੱਕ ਦੇ ਉੱਤੇ ਹੱਥ ਮਾਰ ਕੇ ਕਹਿੰਦੇ ਸੀ, ਕਹਿੰਦੇ ਜੇ ਕੋਈ ਅਣਜਾਣ ਪੁਣੇ 'ਚ ਜੋਤਸ਼ੀ ਕੋਲ ਜਾਂਦਾ ਹੈ, ਕਹਿੰਦੇ ਉਹਨੇ ਤੇ ਆਹੀ ਦੱਸਣਾ ਨਾ, ਪੜ੍ਹਾਈ ਕੀਤੀ ਤੁਸੀਂ ਕਰ ਲਓ, ਪੜ੍ਹਾਈ 3-4 ਮਹੀਨੇ ਲਾ ਲਓ, ਤੁਹਾਨੂੰ ਆਪੇ ਪਤਾ ਲੱਗਣਾ ਸ਼ੁਰੂ ਹੋ ਜਾਣਾ। ਕਹਿੰਦੇ ਜੋਤਸ਼ੀ ਨੇ ਆਹੀ ਕਹਿਣਾ ਨਾ, ਤੇਰੇ ਕਰਮਾਂ 'ਚ ਆਹ ਲਿਖਿਆ, ਇਸ ਤੋਂ ਵੱਧ ਤੇ ਨਹੀਂ ਨਾ ਕਹਿਣਾ, ਤੇਰੇ ਕਰਮਾਂ 'ਚ ਆਹ ਲਿਖਿਆ। ਪਰ ਪਿਆਰਿਓ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਇੱਥੇ ਲਿਖਿਆਂ ਨੂੰ ਕੀ ਕਰੀਏ? ਉਹ ਜਿਹੜਾ ਗੁਰੂ ਦਰਬਾਰ ਦੇ ਵਿੱਚ ਆਉਣ ਦੇ ਨਾਲ ਵੱਡੇ ਤੋਂ ਵੱਡਾ ਲਿਖਿਆ ਬਦਲ ਹੀ ਜੋ ਜਾਣਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਲਿਖਿਆਂ ਦੀ ਟੈਨਸ਼ਨ ਤੇ ਉਹ ਰੱਖੇ ਨਾ ਜਿਹਦਾ ਬਾਪੂ ਛੋਟਾ ਹੋਵੇ। ਅਸੀਂ ਲਿਖੇ ਲੁਖੇ ਨੂੰ ਨਹੀਂ ਮੰਨਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਪੂ ਏਡਾ ਵੱਡਾ, ਮੰਨ ਲਓ ਸਾਡੇ ਕਰਮਾਂ 'ਚ ਲਿਖ ਦਿੱਤਾ ਗਿਆ, ਕਰਮਾਂ ਅਨੁਸਾਰ 10 ਸਾਲ ਨੂੰ ਕਸ਼ਟ ਕੋਈ ਸਰੀਰ ਦੇ ਉੱਤੇ ਭੋਗਣਾ ਹੈ। ਉਹ ਤੈਨੂੰ ਚਪੈਰੇ ਕੱਟ, ਬਾਣੀ ਦਾ ਪੱਲਾ ਫੜ, ਅੰਮ੍ਰਿਤ ਵੇਲਾ ਸੰਭਾਲ, ਨਿਤਨੇਮ ਵਧਾ। ਬਾਪੂ ਸਾਡਾ ਏਡਾ ਵੱਡਾ, ਜੇ 10 ਸਾਲ ਕੋਈ ਕਸ਼ਟ ਤੇਰੇ ਭਾਗਾਂ 'ਚ ਲਿਖਿਆ ਹੈ ਨਾ, ਬਾਪੂ ਦੇ ਚਰਨ ਫੜ ਲੈ। ਬਾਪੂ ਏਡਾ ਵੱਡਾ ਖੰਡੇ ਵਾਲਾ, ਉਹ ਤੇਰੇ 10 ਸਾਲਾਂ ਦੇ ਕਸ਼ਟ ਨੂੰ 10 ਮਿੰਟਾਂ 'ਚ ਮਿਟਾ ਸਕਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। 10 ਮਿੰਟਾਂ ਦੀ ਤਕਲੀਫ ਨੂੰ 10 ਸਕਿੰਟਾਂ 'ਚ ਵੀ, ਤੇ 10 ਸਕਿੰਟਾਂ ਦੇ ਕਸ਼ਟ ਨੂੰ ਸੁਪਨੇ 'ਚ ਵੀ ਕੱਟ ਸਕਦਾ ਹੈ। ਵਾਹ ਵਾਹ। ਉਹਦੇ ਕੋਲ ਸਾਰੇ ਖਾਤੇ ਨੇ, ਸਾਰੇ ਖਾਤੇ। ਹੁਣ ਕਰਮਾਂ ਦਾ ਲਿਖਿਆ ਜੇ ਭੋਗਣਾ ਹੀ ਹੈ, ਤੇ ਫਿਰ ਤੇਰੇ ਨਾਲ ਯਾਰੀ ਲਾਉਣ ਦਾ ਕੀ ਫਾਇਦਾ ਭਾਈ?
ਫਿਰ ਚੁਪਹਿਰੇ ਕਿਉਂ ਕੱਟਦੇ ਆ? ਕਿਉਂ ਸੰਗਤ ਵਿੱਚ ਆਏ ਚਲੋ ਚਲੀਏ ਆਪੋ ਆਪਣੇ ਘਰੋਂ? ਮੈਂ ਕਿਉਂ ਵਾਜੇ ਚੱਕ ਕੇ ਕਦੀ ਕਿਤੇ ਜਾਣੇ ਕਦੀ ਕਿਤੇ ਕੀਰਤਨ ਕਰਦੇ? ਨਾ ਕਰੀਏ ਕਿਉਂ? ਫਿਰ ਸੰਗਤਾਂ ਅੰਮ੍ਰਿਤ ਵੇਲਾ ਸੰਭਾਲਦੀਆਂ ਨੇ ਕਿਉਂ? ਫਿਰ ਅਸੀਂ ਸੰਗਤ ਵਿੱਚ ਬੈਠੇ ਆ। ਜੇ ਕਰਮਾਂ ਦਾ ਲਿਖਿਆ ਹੀ ਭੋਗਣਾ ਹੈ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਇਹ ਨਹੀਂ ਕਹਿ ਰਿਹਾ ਕਰਮ ਗਤੀ ਨਹੀਂ ਹੁੰਦੀ, ਹੁੰਦੀ ਏ। ਕਰਮਾਂ ਦਾ ਲਿਖਿਆ ਭੋਗਣਾ ਵੀ ਪੈਂਦਾ, ਅੱਗੋਂ ਅਸੀਂ ਕਰਮ ਬੀਜਦੇ ਵੀ ਆ। ਪਰ ਜੇ ਕਰਮਾਂ ਦਾ ਲਿਖਿਆ ਭੋਗਣਾ ਸਾਨੂੰ ਵੀ ਪੈ ਗਿਆ, ਸਾਡੇ ਕਰਮ ਨਾ ਕੱਟੇ ਗਏ ਜਿਹੜੇ ਸੰਗਤ ਕਰਦੇ, ਤੇ ਫਿਰ ਕਿਹਦੇ ਕੱਟੇ ਜਾਣੇ ਨੇ? ਗੱਲ ਮੈਂ ਉਹ ਕਰ ਰਿਹਾ। ਆ ਸੰਗਤ ਵਿੱਚ ਡਟ ਡਟ ਕੇ ਪਹੁੰਚਿਆ ਕਰੋ, ਡਟ ਡਟ ਕੇ ਬੈਠਿਆ ਕਰੋ। ਇਹ ਬਾਪੂ ਭਾਈ ਵੀਰ ਸਿੰਘ ਜੀ ਨੇ ਬੜਾ ਪਿਆਰਾ ਬਚਨ ਲਿਖਿਆ। ਕਹਿੰਦੇ ਕਰਮਾਂ ਦੀਆਂ ਲੀਕਾਂ ਹੱਥਾਂ ਦੇ ਉੱਤੇ ਮੰਨ ਲਓ ਪੈ ਗਈਆਂ ਨੇ। ਕਿਹੜੀਆਂ ਲੀਕਾਂ ਪੈ ਗਈਆਂ? ਪੁੱਠੀਆਂ। ਇਹਦੇ ਤੇ ਕਸ਼ਟ ਆਉਣੇ ਨੇ, ਇਹਦੇ ਤੇ ਆਹ ਮੁਸ਼ਕਲ ਦਾ ਸਮਾਂ ਬਣਨਾ, ਇਹਦੇ ਤੇ ਆਹ ਗੇੜ ਘੁੰਮਣਾ ਹੈ। ਕਹਿੰਦੇ ਜਿੰਨੇ ਪੁੱਠੀਆਂ ਪਾਈਆਂ ਉਹਦੇ ਕੋਲ ਤਾਕਤ ਪੁੱਠੀਆਂ ਨੂੰ ਸਿੱਧੀਆਂ ਵੀ ਕਰ ਸਕਦਾ ਹੈ। ਹਾਂਜੀ, ਉਹਦੇ ਕੋਲ ਤਾਕਤ, ਉਹਦੇ ਕੋਲ ਕਲਮ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਰਮ ਵੱਡੇ ਨਹੀਂ ਹੁੰਦੇ, ਇਹ ਨਹੀਂ ਕਿ ਕਰਮ ਹੁੰਦੇ ਨਹੀਂ, ਪਰ ਕਰਮ ਵੱਡੇ ਨਹੀਂ। ਵੱਡਾ ਬਾਪੂ ਗੁਰੂ ਰਾਮਦਾਸ ਤੇ ਬਾਬਾ ਖੰਡੇ ਵਾਲਾ ਵੱਡਾ ਹੈ, ਮੇਰਾ ਗੁਰੂ ਨਾਨਕ ਵੱਡਾ ਹੈ, ਕਲਗੀਆਂ ਵਾਲਾ ਪਾਤਸ਼ਾਹ ਵੱਡਾ ਹੈ। ਕਰਮ ਵੱਡੇ ਨਹੀਂ, ਕਰਮਾਂ ਨੂੰ ਬਣਾਉਣ ਵਾਲਾ ਵੱਡਾ ਹੈ। ਸ਼ਾਇਦ ਕਈ ਨਾ ਸਮਝ ਪਾਏ, ਹੁਣ ਗੱਲ ਹੋਰ ਖੋਲਦੇ ਆ ਥੋੜੀ। ਬੀਬੀ ਸੁਲੱਖਣੀ ਨੂੰ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੰਨਾ ਹੀ ਕਿਹਾ ਸੀ ਨਾ, ਤੇਰੇ ਕਰਮਾਂ 'ਚ ਪੁੱਤ ਦਾ ਸੁੱਖ ਨਹੀਂ। ਉਹਨੇ ਤੇ ਢੇਰੀ ਢਾਤੀ ਸੀ, ਢੇਰੀ ਮੇਰੇ ਕਰਮਾਂ ਦੇ ਵਿੱਚ ਨਹੀਂ ਲਿਖਿਆ। ਰੋਂਦੀ ਰੋਂਦੀ ਬਾਹਰ ਆ ਗਈ। ਮੇਲ ਹੋਇਆ ਗੁਰੂ ਕੇ ਪਿਆਰਿਆਂ ਦਾ, ਕਿਤੇ ਭਾਈ ਗੁਰਦਾਸ ਜੀ, ਕਿਤੇ ਬਾਬਾ ਬੁੱਢਾ ਸਾਹਿਬ ਲਿਖਿਆ। ਹੁਣ ਜਦੋਂ ਮੇਲ ਹੋਇਆ ਤੇ ਉਹਨਾਂ ਨੇ ਕਿਹਾ, ਬੀਬੀ ਇਹ ਤੇ ਉਹ ਘਰ ਜਿੱਥੇ ਕੋਈ ਰੋਂਦਾ ਜਾਵੇ ਹੱਸਦਾ ਆਉਂਦਾ, ਤੂੰ ਹੱਸਦੀ ਗਈ ਰੋਂਦੀ ਆ ਰਹੀ, ਕਾਰਨ? ਕਹਿੰਦੀ ਕੀ ਕਰਾਂ ਗੁਰਮੁਖਾ, ਤੇਰੇ ਗੁਰੂ ਨੇ ਤੇ ਸਿੱਧਾ ਪੱਥਰ ਹੀ ਮਾਰਤਾ, ਲੋਕਾਂ ਨੇ ਤੇ ਰੇਤ ਦੀ ਬੁੱਕ ਮਾਰੀ ਸੀ। ਪਹਿਲੇ ਤੇਰਾ ਗੁਰੂ, ਹਾਂਜੀ। ਕਹਿੰਦੇ ਸਮਝੇ ਹੀ ਨਹੀਂ। ਕਹਿੰਦੇ ਇੰਨੇ ਪੀਰ ਫਕੀਰ ਮਨਾਏ, ਸਭ ਨੇ ਕਿਹਾ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਪੁੱਤ ਹੋ ਜਾਏਗਾ। ਪਰ ਗੁਰੂ ਸਾਹਿਬ ਨੇ ਤੇ ਪੱਥਰ ਹੀ ਮਾਰਤਾ, ਤੇਰੇ ਕਰਮਾਂ 'ਚ ਨਹੀਂ ਲਿਖਿਆ, ਦੱਸ ਰੋਵਾਂ ਨਾ ਤੇ ਕੀ ਕਰਾਂ? ਤੇ ਉਸ ਵੇਲੇ ਗੁਰਮੁਖ ਪਿਆਰੇ ਨੇ ਇੰਨੀ ਬੇਨਤੀ ਕੀਤੀ, ਮਾਈ ਜੇ ਗੁਰੂ ਪਿਤਾ ਨੇ ਕਹਿਤਾ ਤੇਰੇ ਕਰਮਾਂ 'ਚ ਨਹੀਂ ਲਿਖਿਆ, ਰੋਣਾ ਕਿਉਂ ਸ਼ੁਰੂ ਕਰਤਾ? ਚਰਨ ਫੜ ਲੈਣੇ ਸੀ ਉਸੇ ਵੇਲੇ ਤੇ ਕਹਿਣਾ ਸੀ, ਸਤਿਗੁਰੂ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ। ਜੇ ਉੱਥੇ ਮੇਰੇ ਭਾਗਾਂ ਕਰਕੇ ਨਹੀਂ ਲਿਖਿਆ, ਇੱਥੇ ਆਪਣੀ ਮਿਹਰ ਕਰਕੇ ਲਿਖ ਦਿਓ। ਸਤਿ ਸ੍ਰੀ ਅਕਾਲ। ਜੇ ਉੱਥੇ ਮੇਰੇ ਕਰਮਾਂ ਮੇਰੇ ਭਾਗਾਂ ਕਰਕੇ ਨਹੀਂ ਲਿਖਿਆ, ਇੱਥੇ ਆਪਣੀ ਮਿਹਰ ਆਪਣੀ ਬਖਸ਼ਿਸ਼ ਕਰਕੇ ਲਿਖ ਦਿਓ। ਹੁਣ ਉਹੋ ਹੀ ਮਾਤਾ ਸੁਲੱਖਣੀ ਜਿਹਦੇ ਕਰਮਾਂ 'ਚ ਇੱਕ ਪੁੱਤ ਨਹੀਂ, ਸਤਿਗੁਰਾਂ ਨੇ ਪਹਿਲੇ ਕਿਹਾ, ਕਰਮਾਂ 'ਚ ਨਹੀਂ ਲਿਖਿਆ। ਤੇ ਉਹੋ ਹੀ ਮਾਤਾ ਸੁਲੱਖਣੀ ਦੇ ਵਿਹੜੇ ਦੇ ਵਿੱਚ ਗੁਰੂ ਪਿਤਾ ਦੇ ਬਚਨਾਂ ਦਾ ਸਦਕਾ 7 ਪੁੱਤ ਖੇਡੇ। ਹੁਣ ਦੱਸੋ ਕਰਮ ਕਿੱਥੇ ਗਏ? ਇਹਦਾ ਮਤਲਬ ਕਿ ਕਰਮ ਵੱਡੇ ਨਹੀਂ, ਕਰਮਾਂ ਨੂੰ ਬਣਾਉਣ ਵਾਲਾ ਵੱਡਾ ਹੈ। ਆ ਚੁਪਹਿਰੇ ਜਿਹੜੇ ਕੱਟਦੇ ਹੋ ਨਾ, ਆ ਜਿਹੜੇ ਸੰਗਤ ਵਿੱਚ ਆਉਂਦੇ ਹੋ, ਮੈਂ ਕਿੰਨੇ ਤੁਹਾਨੂੰ ਰੋਜ਼ ਦੇ ਕੌਤਕ ਵਿਖਾ ਸਕਦਾ। ਡਾਕਟਰ ਕਹਿੰਦੇ ਨੇ 10 ਦਿਨ ਨਹੀਂ ਬਚਣਾ, ਅੱਜ 20-20 ਸਾਲ ਹੋ ਗਏ ਬੰਦੇ ਭੱਜੇ ਫਿਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜੀ ਇਹਦੇ ਤੇ ਬਚਣ ਦੀ ਉਮੀਦ ਕੋਈ ਨਹੀਂ, ਇਹ ਤਾਂ ਡੁੱਬ ਗਿਆ, ਇਹਨੇ ਤਾਂ ਹੁਣ ਮਰਨਾ ਹੀ ਮਰਨਾ ਹੈ, ਇਹਦਾ ਤੇ ਕੱਖ ਰਿਹਾ ਹੀ ਨਹੀਂ, ਇਹਦਾ ਸਭ ਕੁਝ ਉਜੜ ਗਿਆ। ਪਰ ਉਹਨਾਂ ਨੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘੁੱਟ ਕੇ ਚਰਨ ਫੜ ਲਏ। ਲੋਕੀ ਕਹਿੰਦੇ ਸੀ ਇਹਨੇ ਉਜੜ ਜਾਣਾ, ਇਹਨੇ ਬਚਣਾ ਨਹੀਂ। ਮਾਰਨ ਇਹੋ ਜੀ ਪਾਵਰ ਦੇਤੀ, ਉਹ ਕਈਆਂ ਨੂੰ ਵਸਾਉਣ ਵਾਲਾ ਬਣ ਗਿਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਈ ਇਹਨੂੰ ਤੇ ਕੱਢ ਦੇਣਾ, ਨੌਕਰੀਆਂ ਵੀ ਕੱਢਣਾ, ਇਹਨੇ ਆਹ ਕੰਮ ਕੀਤਾ, ਇਹਨੇ ਆਹ ਕੰਮ ਕੀਤਾ, ਕਈ ਤਰ੍ਹਾਂ ਦੇ ਇਲਜ਼ਾਮ ਲਾਤੇ। ਇਹਨੂੰ ਤੇ ਹੁਣ ਛੱਡਣਾ ਨਹੀਂ, ਇਹਦੀ ਬੇਇੱਜ਼ਤੀ ਵੀ ਕਰਨੀ ਹੈ, ਇਹਦਾ ਨਾਮ ਵੀ ਡੋਬਣਾ। ਪਰ ਉਹੀ ਬੰਦੇ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਆਪਣਾ ਜ਼ੋਰ ਲਾਓ, ਮੈਂ ਤੁਹਾਡੇ ਨਾਲ ਲੜਾਈ ਝਗੜਾ ਨਹੀਂ ਕਰਨਾ, ਮੈਂ ਤੇ ਅੰਦਰਲਾ ਜ਼ੋਰ ਇੱਧਰ ਲਾਉਣਾ ਕਿ ਮੇਰੀ ਯਾਰੀ ਤੇ ਤੇਰੇ ਨਾਲ ਏ, ਤੇ ਤੇਰੇ ਬਣ ਕੇ ਜੇ ਰੁਲਣਾ ਪੈ ਗਿਆ ਤੇ ਫਿਰ ਤੇਰੇ ਬਣਨ ਦਾ ਲਾਭ ਕੀ ਹੋਇਆ? ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਐਵੇਂ ਜੋਤਸ਼ੀਆਂ ਦੇ ਚੱਕਰਾਂ 'ਚ ਨਾ ਕਦੀ ਪੈਣਾ ਜੀ। ਦੱਸ ਮੇਰੇ ਕਰਮਾਂ 'ਚ ਕੀ ਲਿਖਿਆ, ਭਾਗਾਂ 'ਚ ਕੀ ਲਿਖਿਆ? ਭਾਗ ਵੱਡੇ ਨਹੀਂ, ਭਾਗਾਂ ਨੂੰ ਬਣਾਉਣ ਵਾਲਾ ਵੱਡਾ। ਨਿਤਨੇਮ ਡਟ ਡਟ ਕੇ ਕਰਿਆ ਕਰੋ, ਬਾਣੀ ਡਟ ਡਟ ਕੇ ਪੜਿਆ ਕਰੋ। ਚੁਪਹਿਰੇ ਕੱਟਣ ਦਾ ਦਿਨ ਆਵੇ, ਡਟ ਡਟ ਕੇ ਰਹਿਣ ਸਬਾਈ ਕਿਤੇ ਰੱਖੀ, ਡਟ ਡਟ ਕੇ ਪਹੁੰਚੋ। ਆ ਸੰਗਤ ਦੇ ਦੀਵਾਨ ਭੱਜ ਭੱਜ ਕੇ ਪਹੁੰਚੋ, ਫਿਰ ਵੇਖਿਓ ਕਰਮ ਕਿੱਥੇ ਜਾਂਦੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੁਹਾਡਾ ਵਿਸ਼ਵਾਸ ਹੋਰ ਵੱਧ ਜਾਏਗਾ। ਇੱਕ ਬਾਬਾ ਨੰਦ ਸਿੰਘ ਜੀ ਦਾ ਬਚਨ ਮੈਂ ਸੁਣਾ ਦਿਆਂ।
ਬਾਬਾ ਨੰਦ ਸਿੰਘ ਜੀ ਦੇ ਮਿੱਤਰ ਸੀ ਕਵੀ ਮਧੂਸੂਦਨ ਜੀ। ਉਹਨਾਂ ਨੇ ਬਾਬਾ ਨੰਦ ਸਿੰਘ ਜੀ ਨਾਲ ਪਿਆਰ ਦੇ ਵਿੱਚ ਵਿਚਾਰਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਪਿਆਰ ਵਿੱਚ ਗੱਲ ਕਿੱਥੇ ਆ ਗਈ? ਸਿੱਖ ਦੇ ਭਾਗਾਂ ਦੇ ਉੱਤੇ, ਕਰਮਾਂ ਦੇ ਉੱਤੇ। ਤੇ ਬਾਬਾ ਨੰਦ ਸਿੰਘ ਸਾਹਿਬ ਨਾ ਕਵੀ ਮਧੂਸੂਦਨ ਜੀ ਨੂੰ ਪਤਾ ਕੀ ਕਹਿੰਦੇ? ਕਹਿੰਦੇ ਕਵੀ ਜੀ, ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਮੱਥੇ ਤੇ ਨਹੀਂ, ਸੁਣਿਓ, ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਹੱਥਾਂ ਤੇ ਵੀ ਨਹੀਂ, ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਪੈਰਾਂ ਤੇ ਵੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰਿਆਂ ਦੀਆਂ ਇੱਥੇ ਹੁੰਦੀਆਂ ਮੱਥੇ ਤੇ, ਹੱਥਾਂ ਤੇ, ਪੈਰਾਂ ਤੇ। ਉਹਨਾਂ ਨੇ ਹੱਥ ਜੋੜੇ, ਮਹਾਂਪੁਰਸ਼ੋ ਕਹਿਣਾ ਕੀ ਚਾਹੁੰਦੇ ਹੋ? ਮਹਾਂਪੁਰਖ ਲੈ ਗਏ ਫੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ 'ਚ। ਕਹਿੰਦੇ ਕਵੀ ਜੀ, ਸਿੱਖ ਦੀਆਂ ਕਰਮਾਂ ਦੀਆਂ ਲਕੀਰਾਂ ਮੱਥੇ ਤੇ, ਹੱਥਾਂ ਤੇ, ਪੈਰਾਂ ਤੇ ਨਹੀਂ। ਕਹਿੰਦੇ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਨਿਤਨੇਮ ਕਰਦਾ ਹੈ, ਤੇ ਨਿਤਨੇਮ ਕਰਕੇ ਗੁਰੂ ਪਿਤਾ ਦੇ ਦੀਦਾਰ ਕਰਕੇ ਕਹਿੰਦਾ ਨਾ ਮਹਾਰਾਜ, ਤੇਰੀ ਕਿਰਪਾ ਨਾਲ 4 ਪਹਿਰ ਰਹਿਣ ਬਤੀਤ ਹੋਈ ਏ, ਤੇਰੀ ਕਿਰਪਾ ਨਾਲ 4 ਪਹਿਰ ਦਿਨ ਚੜਿਆ, ਆਪਣੀ ਬਖਸ਼ਿਸ਼ ਦੇ ਅੰਦਰ, ਆਪਣੀ ਰਹਿਮਤ ਦੇ ਅੰਦਰ ਸੁੱਖ ਦਾ ਬਤੀਤ ਕਰਾ ਲੈਣਾ। ਕਹਿੰਦੇ ਜਦੋਂ ਅੰਮ੍ਰਿਤ ਵੇਲੇ ਸਿੱਖ ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੀ ਹਜ਼ੂਰੀ ਵਿੱਚ ਦਰਸ਼ਨ ਕਰਕੇ ਅਰਦਾਸ ਕਰਦਾ, ਕਹਿੰਦੇ ਉਸ ਦਿਨ ਦੀਆਂ ਸਿੱਖ ਦੀਆਂ ਸਾਰੀਆਂ ਮਾੜੀਆਂ ਰੇਖਾਵਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਚਲੀਆਂ ਜਾਂਦੀਆਂ ਨੇ। ਸੋਨਿਹਾਲ ਸਤਿ ਸ੍ਰੀ ਅਕਾਲ। ਬੰਦਗੀ ਦਾ ਪੈਰਾ ਵਧਾਓ, ਬੰਦਗੀ ਦਾ ਬਸ ਗੱਲ ਇਹ ਕੁੰਡੀ। ਕੰਮ ਕਰਦੇ ਆ, ਕੋਸ਼ਿਸ਼ ਕਰੋ ਜਿੰਨਾ ਸਿਮਰਨ ਕਰ ਸਕਦੇ ਕਰੋ। 2.5 ਘੰਟੇ ਤੇ ਦੇਣੇ ਹੀ ਦੇਣੇ ਨੇ ਮਾਲਕ ਨੂੰ। ਵੱਧ ਤੋਂ ਵੱਧ ਜਿੰਨਾ ਸਮਾਂ ਲੇਖੇ ਵਿੱਚ ਲਾ ਸਕਦੇ ਹੋ ਨਾ ਲਾਓ, ਇਹ ਮੇਰੀ ਬੇਨਤੀ ਏ। ਤੇ ਜਦੋਂ ਗੁਰੂ ਪਿਤਾ ਦੇ ਚਰਨਾਂ ਵਿੱਚ ਆਉਂਦੇ ਹੋ ਨਾ, ਮੱਥਾ ਟੇਕਦੇ ਹੋ, ਦਰਸ਼ਨ ਕਰਦੇ, ਸਾਰੀਆਂ ਮਾੜੀਆਂ ਰੇਖਾਵਾਂ ਇੱਧਰ ਚਲੀਆਂ ਜਾਂਦੀਆਂ। ਫਿਰ ਸਾਨੂੰ ਕਾਹਦੀ ਟੈਨਸ਼ਨ ਜੀ? ਸਾਨੂੰ ਕਾਹਦੀ ਟੈਨਸ਼ਨ ਹੈ ਜੀ? ਮਾਲਕ ਵੱਡਾ ਹੋਵੇ ਨਾ ਤੇ ਫਿਰ ਨੌਕਰ ਵੀ ਉਹਦੇ ਬਾਹਾਂ ਮਾਰ ਕੇ ਤੁਰਦੇ ਨੇ, ਟੌਰ ਨਾਲ ਜਾਂਦੇ ਨੇ। ਬਾਪੂ ਦੀ ਪਹੁੰਚ ਬੜੀ ਹੋਵੇ, ਇੱਥੋਂ ਦਾ ਤੇ ਮੈਨੂੰ ਪਤਾ ਨਹੀਂ, ਇੰਡੀਆ ਵਿੱਚ ਮੰਨ ਲਓ ਕੋਈ ਰੈੱਡ ਲਾਈਟ ਪਾਰ ਕਰ ਲੈ ਨਾ, ਪੁਲਿਸ ਵਾਲੇ ਖੜੇ ਹੋਣ, ਉਹ ਫੜ ਲੈਣ। ਬੰਦੇ ਦੀ ਹੋਵੇ ਥੋੜੀ ਬਾਲੀ ਵਾਕ ਵੀ, ਉਹ ਪੁਲਿਸ ਵਾਲੇ ਦੀ ਪਰਵਾਹ ਨਹੀਂ ਕਰਦਾ, ਕਹਿੰਦਾ ਆ ਗੱਲ ਕਰੋ ਜੀ 1 ਮਿੰਟ, ਹੈ ਜੀ, ਆ 1 ਮਿੰਟ ਗੱਲ ਕਰ ਲਓ। ਭਾਵੇਂ ਨਿੱਕੀ ਮੋਟੀ ਗਲਤੀ ਵੀ ਹੋਈ ਏ, ਉਹ ਸਾਹਮਣੇ ਵਾਲੇ ਬੰਦੇ ਨੂੰ ਛੱਡਣਾ ਪੈ ਜਾਂਦਾ, ਕਿਉਂਕਿ ਇਹਦਾ ਲਿੰਕ ਤਗੜਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਇਹਦਾ ਲਿੰਕ ਤਗੜਾ ਹੈ, ਇਸ ਕਰਕੇ ਇਹਨੂੰ ਮੈਨੂੰ ਛੱਡਣਾ ਹੀ ਪੈਣਾ ਹੈ, ਹਰ ਹਾਲ ਦੇ ਵਿੱਚ ਛੱਡਣਾ ਪੈਣਾ ਹੈ। ਇੱਕ ਆਮ ਬੰਦੇ ਦੀ ਕਿਤੇ ਥੋੜੀ ਬਹੁਤੀ ਕਿਸੇ ਲੀਡਰ ਦੇ ਨਾਲ ਜਾਣ ਪਛਾਣ ਹੋਵੇ, ਲੇਖਾ ਜੋਖਾ ਤੇ ਉਹਨਾਂ ਦਾ ਨਹੀਂ ਹੁੰਦਾ। ਤੇ ਜਿਹਦੀ ਜਾਣ ਪਛਾਣ ਹੀ ਇੱਧਰ ਬਣ ਗਈ ਹੈ ਜੀ, ਉਹਨਾਂ ਦਾ ਤੇ ਦੁਨਿਆਵੀ ਕੰਮਾਂ 'ਚ ਲੇਖਾ ਜੋਖਾ ਨਹੀਂ ਹੁੰਦਾ। ਤੇ ਜਿਨ੍ਹਾਂ ਦੀ ਇੱਥੇ ਜਾਣ ਪਛਾਣ ਬਣ ਗਈ ਨਾ ਗੁਰੂ ਰਾਮਦਾਸ ਨਾਲ, ਬਾਬਾ ਦੀਪ ਸਿੰਘ ਨਾਲ, ਸੱਚੀ ਗੱਲ ਏ, ਉਹਦੇ ਭਰੋਸੇ ਤੇ ਕਹਿਣਾ ਨਾ ਇੱਥੇ ਤੇ ਨਾ ਉੱਥੇ ਉਹਨਾਂ ਦਾ ਕੋਈ ਲੇਖਾ ਕਰ ਹੀ ਨਹੀਂ ਜੇ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੁਸੀਂ ਕਹੋ ਭਾਈ ਅਮਨਦੀਪ ਸਿੰਘ ਆਪਣੇ ਕੋਲੋਂ ਹੀ ਬੋਲੀ ਜਾਂਦੇ, ਮਹਾਰਾਜ ਕਹਿੰਦੇ ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ। ਜਦੋਂ ਉਹਨੇ ਹੀ ਬਖਸ਼ ਦਿੱਤਾ, ਫਿਰ ਲੇਖਾ ਜੋਖਾ ਕੌਣ ਕਰੇਗਾ? ਫਿਰ ਤੇ ਧਰਮਰਾਜ ਵੀ ਹੱਥ ਜੋੜ ਕੇ ਖੜ ਜਾਏਗਾ, ਜੀ ਕੋਈ ਸੇਵਾ ਹੋਵੇ ਤਾਂ ਦੱਸਿਓ ਜ਼ਰੂਰ, ਹੈ ਜੀ। ਧੰਨ ਗੁਰੂ ਰਾਮਦਾਸ 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 ਜੀ। ਆ 2 ਨਾਵਾਂ ਨੇ ਸਾਨੂੰ ਲੇਖੇ ਜੋਖਿਆਂ ਤੋਂ ਬਚਾਉਣਾ ਜੀ। ਤੇ ਗੱਜ ਕੇ ਲਿਆ ਕਰੋ ਬਾਪੂ ਦੇ ਨਾਂ, ਕਹੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਨਿਮਰਤਾ ਸਹਿਤ। ਆ ਜੋਤਸ਼ੀਆਂ ਦੇ ਚੱਕਰਾਂ 'ਚ, ਵਹਿਮਾਂ ਭਰਮਾਂ ਦੇ ਵਿੱਚ, ਹੋਰ ਕਿਸੇ ਵੀ ਚੱਕਰ 'ਚ ਆਪਾਂ ਨਹੀਂ ਪੈਣਾ। ਅਸੀਂ ਤੇ ਇੱਕੋ ਦੇ ਪਿਆਰ ਦੇ ਚੱਕਰ 'ਚ ਪੈਣਾ। ਆ ਬਾਪੂ ਦੇ ਪਿਆਰ ਦੇ ਚੱਕਰ 'ਚ ਪੈ ਜਾਓ, ਬਾਕੀ ਚੱਕਰਾਂ 'ਚ ਉਹਨੇ ਆਪੇ ਕੱਢ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਦੇ ਚੱਕਰ 'ਚ ਪੈ ਜਾਓ, ਬਸ ਆਹ ਪ੍ਰੇਮ ਦੇ ਜਾਲ ਵਿੱਚ ਫਸ ਜਾਓ। ਸੱਚੀ ਗੱਲ ਹੈ, ਫਸ ਵੀ ਜਾਓ ਤੇ ਉਹਨੂੰ ਫਸਾ ਵੀ ਲਓ, ਹੈ ਜੀ। ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬੰਦੇ।
ਭਗਤ ਜੀ ਨੇ ਸਿੱਧੀ ਡਾਇਰੈਕਟ ਹੀ ਗੱਲ ਕਰਤੀ, ਕੋਈ ਵੱਲ ਵਲੇਵੇਂ ਨਹੀਂ ਰੱਖੇ। ਕਹਿੰਦੇ ਉਹ ਰੱਬਾ, ਜੇ ਤੂੰ ਸਾਨੂੰ ਮੋਹ ਮਾਇਆ ਦੇ ਜਾਲ ਵਿੱਚ ਬੰਨਿਆ, ਤੂੰ ਕਿਹੜਾ ਛੁੱਟਿਆ ਹੋਇਆ? ਤੂੰ ਸਾਨੂੰ ਮੋਹ ਮਾਇਆ 'ਚ ਬੰਨਿਆ, ਅਸੀਂ ਤੈਨੂੰ ਆਪਣੇ ਪ੍ਰੇਮ ਦੇ ਜਾਲ 'ਚ ਫਸਾ ਕੇ ਰੱਖਿਆ। ਤੇ ਇੱਕ ਚੀਜ਼ ਏ, ਤੇਰਾ ਨਾਮ ਜਪ ਕੇ ਅਸੀਂ ਮੋਹ ਮਾਇਆ ਦੇ ਜਾਲ 'ਚੋਂ ਤੇ ਨਿਕਲ ਜਾਵਾਂਗੇ, ਪਰ ਜਿਹੜੇ ਪਿਆਰ ਦੇ ਚੱਕਰ ਵਿੱਚ ਅਸੀਂ ਤੈਨੂੰ ਫਸਾਇਆ ਨਾ, ਸਾਡੀ ਮਰਜ਼ੀ ਤੋਂ ਬਿਨਾਂ ਤੂੰ ਨਹੀਂ ਨਿਕਲ ਸਕਦਾ। जो हम बांधे मोह फास, हम प्रेम बंधन तुम बांधे, अपने छूटन को यत्न करो। अपने छुटन का यत्न कर, अपने बचाव की फिक्र कर, हम छूटे तुम अराधे। असी ते तेरा नाम जप के छुट जाना है, पर तू साडे प्रेम चो नहीं छुट सकता। हैं जी, धन गुरु रामदास जी, ਧੰਨ ਗੁਰੂ ਰਾਮਦਾਸ ਜੀ। बस आ चक्कर च पए रहो हर वेले। समा मिले ਉਹ ਘੰਟਾ ਘੰਟਾ ਨਿੰਦਿਆ ਕਰਦੇ, ਦੂਜਿਆਂ ਦੇ ਕੱਪੜੇ ਧੋਂਦੇ ਹੋ, ਉਹ ਨਾਮ ਜਪ ਲਿਆ ਕਰੋ। ਇੰਨਾ ਹੀ ਕਹੀ ਜਾਓ, ਕੁਝ ਨਹੀਂ ਕਰ ਸਕਦੇ ਨਾ, ਇੰਨਾ ਹੀ ਕਹੀ ਜਾਇਆ ਕਰੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਧੰਨ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਧੰਨ ਜੀ, ਬਾਬਾ। ਦੀਪ ਬਸ ਸਿੰਘ ਆਹੀ ਜੀ। ਕਹੀ ਜਾਇਆ ਕਰੋ। ਖਾਲੀ ਰਹਿ ਜਾਓਗੇ ਤੇ ਮੈਨੂੰ ਜੋ ਮਰਜ਼ੀ ਕਹਿ ਦੇਣ, ਗਰੰਟੀ ਨਾਲ ਕਹਿ ਰਿਹਾ। ਮੈਂ ਕਿਹੜਾ ਦੁਬਾਰਾ ਇੱਥੇ ਆਉਣਾ ਛੱਡ ਦੇਣਾ, ਜਿੱਥੋਂ ਮਰਜ਼ੀ ਮੈਨੂੰ ਘੜੀਸ ਕੇ ਲੈ ਆਉਣਾ, ਭਾਵੇਂ ਸੰਗਤ ਦੇ ਵਿੱਚ, ਜੇ ਇਹ ਬਚਨ ਕਿਤੇ ਝੂਠਾ ਹੋਵੇ। ਬਸ ਆਹ ਚੱਕਰ 'ਚ ਫਸ ਜਾਓ, ਪਿਆਰ ਵਾਲੇ ਚੱਕਰ 'ਚ ਫਸ ਜਾਓ। ਕਿਹੜਾ ਪਿਆਰ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਤੋ ਜੀ। ਖੈਰ ਉੱਥੇ ਹੀ ਆਓ। ਉਹ ਰਾਜਾ ਜਦੋਂ ਜੋਤਸ਼ੀ ਨੇ ਇੰਨੀ ਗੱਲ ਕਹੀ ਨਾ ਕਿ ਭਾਈ ਤੇਰੇ ਘਰ ਪੁੱਤ ਹੋ ਸਕਦਾ, ਪਰ ਇੱਕ ਸ਼ਰਤ ਏ, ਇੱਕ ਕੰਮ ਕਰਨਾ ਪੈਣਾ ਹੀ, ਕਿਸੇ ਬ੍ਰਾਹਮਣ ਦੇ ਪੁੱਤਰ ਦੀ ਬਲੀ ਦੇਵਤੇ ਦੇ ਅੱਗੇ ਤੂੰ ਦੇਵੇਂ ਉਹਦੀ ਮਰਜ਼ੀ ਨਾਲ, ਫਿਰ ਤੇਰੇ ਘਰ ਵੀ ਪੁੱਤ ਹੋ ਜਾਏਗਾ। ਜੋਤਸ਼ੀ ਨੂੰ ਜੋ ਭੇਟਾ ਦੇਣੀ ਉਹ ਦਿੱਤੀ। ਜੋਤਸ਼ੀ ਤੇ ਚਲਿਆ ਗਿਆ। ਰਾਜੇ ਨੇ ਸਾਰੇ ਪਾਸੇ ਢੰਡੋਰਾ ਫੈਲਾਤਾ, ਐਲਾਨ ਕਰਵਾਤਾ ਨਗਰ ਦੇ ਵਿੱਚ, ਕੋਈ ਬ੍ਰਾਹਮਣ ਲਿਆਵੇ ਆਪਣੇ ਪੁੱਤ ਨੂੰ, ਮੂੰਹ ਮੰਗਿਆ ਦਾਮ ਲੈ ਜੇ, ਉਹਦੀ ਬਲੀ ਦੇਣੀ ਪੁੱਤ ਦੀ। ਇੱਕ ਬ੍ਰਾਹਮਣ, 4 ਬੱਚੇ ਉਹਦੇ, 4 ਪੁੱਤ, 3 ਤੇ ਕੰਮਕਾਰ ਕਰਦੇ ਨੇ, ਤੇ ਇੱਕ ਜਿਹੜਾ ਚੌਥਾ ਹੈ ਨਾ, ਉਹ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ। ਹਰ ਵੇਲੇ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਭਰੋਸਾ ਹੈ ਉਹਦਾ ਪਰਮੇਸ਼ਰ ਦੇ ਉੱਤੇ। ਤੇ ਉਹ ਬੰਦਾ ਪਤਾ ਕੀ ਕਹਿੰਦਾ? ਕਹਿੰਦਾ 3 ਤੇ ਕੰਮਕਾਰ ਲੱਗੇ ਨੇ, ਆ ਚੌਥਾ ਵੇਲੜੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਕਹਿੰਦੇ ਵੇਲਾ ਵੇਲਾ, ਇਹਨੂੰ ਕੋਈ ਹੋਰ ਕੰਮ ਹੀ ਨਹੀਂ, ਸੰਗਤ ਵਿੱਚ ਹੀ ਤੁਰਿਆ ਰਹਿੰਦਾ, ਮਹਾਂਪੁਰਖਾਂ ਦੇ ਮਗਰ ਮਗਰ ਹੀ ਤੁਰਿਆ ਰਹਿੰਦਾ, ਪਰਮੇਸ਼ਰ ਦਾ ਨਾਮ, ਇਹ ਵੇਲਾ ਵੇਲਾ। ਕਿਉਂ ਨਾ ਹੋਵੇ ਇਸ ਵੇਲੇ ਨੂੰ ਹੀ ਰਾਜੇ ਦੇ ਅੱਗੇ ਵੇਚ ਦਈਏ। ਸਾਡੇ ਘਰਾਂ 'ਚ ਵੀ ਆਹੀ ਹੁੰਦਾ ਹੈ, ਜਿਹੜਾ ਨਾਮ ਜਪਣ ਵਾਲੇ ਪਾਸੇ ਲੱਗਦੇ, ਅਸੀਂ ਕਹਿੰਦੇ ਵੇਲਿਆਂ ਦਾ ਕੰਮ ਹੈ। ਉਹ ਸੱਚੀ ਗੱਲ ਪਿਆਰਿਓ, ਇਹ ਵੇਲਿਆਂ ਦਾ ਕੰਮ ਨਹੀਂ, ਸਭ ਤੋਂ ਉੱਤਮ ਕੰਮ ਹੈ। ਉੱਤਮ ਕੰਮ ਜਿਹੜਾ ਮਹਾਂਪੁਰਖ ਨਾਮ ਜਪਾਉਂਦਾ ਹੈ ਨਾ, ਕਈ ਥਾਵਾਂ ਤੇ ਕਮੈਂਟ, ਇਹ ਵੇਲੜ ਸਾਧ ਨੇ, ਆ ਵੇਲੇ ਨੇ, ਇਹਨਾਂ ਨੂੰ ਕੋਈ ਹੋਰ ਕੰਮ ਨਹੀਂ, ਇਹ ਕਿਰਤ ਨਹੀਂ ਕਰਦੇ। ਗੁਰੂ ਨਾਨਕ ਨੇ ਕਿਰਤ ਕੀਤੀ ਸੀ, ਇਹ ਵੇਲੇ ਨੇ। ਉਹ ਭੋਲਿਓ, ਗੁਰੂ ਨਾਨਕ ਨੇ ਪ੍ਰਚਾਰ ਫੇਰੀ ਤੇ ਕਦੀ ਵੀ ਕਿਰਤ ਨਹੀਂ ਕੀਤੀ। ਪ੍ਰਚਾਰ ਫੇਰੀ ਤੋਂ ਬਾਅਦ ਕਿਰਤ ਕਰਕੇ ਵਿਖਾਈ ਹੈ। ਪ੍ਰਚਾਰ ਫੇਰੀ ਦੇ ਵਿੱਚ ਕੀ ਕਿਰਤ ਰੱਖੀ ਸੀ? ਆਪ ਜਪੋ ਅਵਰੈ ਨਾਮ ਜਪਾਵੋ। ਜਿਹੜੇ ਕਹਿੰਦੇ ਆ ਨਾ ਇਹ ਵਿਹਲੇ ਨੇ, ਇਹਨਾਂ ਨੂੰ ਕੋਈ ਹੋਰ ਕੰਮ ਨਹੀਂ, ਉਹ ਮਹਾਂਪੁਰਖਾਂ ਦੀ ਸਭ ਤੋਂ ਵੱਡੀ ਕਿਰਤ ਹੀ ਇਹ ਹੁੰਦੀ ਹੈ। ਕਮਾਈ ਵਾਲਿਆਂ ਦੀ ਸਭ ਤੋਂ ਵੱਡੀ ਕਿਰਤ ਹੀ ਇਹ ਹੈ। ਦੁਨੀਆ ਦੇ ਵਿੱਚ ਕਿਸੇ ਦੀ ਇਹ ਕਿਰਤ ਨਹੀਂ, ਇਹੋ ਜੀ ਕਿਰਤ ਨਹੀਂ ਕਿਸੇ ਦੀ। ਕਿਹੜੀ ਕਿਰਤ? ਜਿਹੜੀ ਮਹਾਂਪੁਰਖ ਕਰਦੇ ਨੇ, ਨਾਮ ਜਪਣ ਵਾਲੇ ਕਰਦੇ ਨੇ, ਆਪ ਜੁੜਦੇ ਨੇ ਤੇ ਟੁੱਟਿਆਂ ਨੂੰ ਜੋੜਦੇ ਨੇ। ਸਭ ਤੋਂ ਵੱਡੀ ਕਿਰਤ ਹੈ ਮਹਾਂਪੁਰਖਾਂ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਐਵੇਂ ਇੱਕ ਦੂਜੇ ਦੇ ਮਗਰ ਲੱਗ ਕੇ ਗੱਲਾਂ ਨਹੀਂ ਬਣਾਉਣੀਆਂ ਆਪਾਂ। ਮੈਂ ਕਹਿੰਦਾ ਜਿਹੜਾ ਮਰਜ਼ੀ ਬਣਾਵੇ, ਤੁਹਾਡੇ ਗੁਆਂਢੀ ਗੱਲਾਂ ਕਰਨ ਉਹ, ਪਰ ਜਿਹੜੇ ਸੰਗਤ ਕਰਦੇ ਅਸੀਂ ਤੇ ਨਾ ਕਰੀਏ। ਹਾਂਜੀ, ਫਿਰ ਸਾਡੇ 'ਚ ਤੇ ਉਹਨਾਂ 'ਚ ਫਰਕ ਹੀ ਰਹਿ ਗਿਆ। ਅਸੀਂ ਤੇ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਨਾ ਹੈ। ਸਤਿਕਾਰ ਜਿੰਨਾ ਕਰ ਸਕਦੇ ਆ, ਡਟ ਕੇ ਕਰਨਾ, ਡਟ ਕੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤਾਂ ਖੈਰ ਉਹ ਬੰਦਾ ਕੀ ਕਹਿੰਦਾ? ਕਹਿੰਦਾ 3 ਪੁੱਤ ਤੇ ਕੰਮ ਕਰਦੇ, ਚੌਥਾ ਵੇਲੜ ਕਿਉਂ ਨਾ ਹੋਵੇ, ਇਹਨੂੰ ਵੇਚ ਦਈਏ ਰਾਜੇ ਦੇ ਕੋਲ। ਉਹ ਲੈ ਆਇਆ ਰਾਜੇ ਦੇ ਕੋਲ, ਮੂੰਹ ਮੰਗਿਆ ਦਾਮ ਲੈ ਲਿਆ। ਰਾਜੇ ਨੇ ਬੜੀ ਉਹਦੀ ਸੋਹਣੀ ਦੇਖਭਾਲ ਕਰਨੀ ਸ਼ੁਰੂ ਕਰਤੀ ਤੇ ਵੇਲਾ ਆ ਗਿਆ ਜੀ ਬਲੀ ਚੜਾਉਣ ਦਾ। ਹੁਣ ਆਹ ਪੁਆਇੰਟ ਧਿਆਨ ਨਾਲ ਸੁਣਿਓ। ਜਦੋਂ ਵੇਲਾ ਆਇਆ ਨਾ ਬਲੀ ਚੜਾਉਣ ਦਾ, ਤੇ ਰਾਜਾ ਉਸ ਬੱਚੇ ਨੂੰ ਕੀ ਕਹਿੰਦਾ? ਪੁੱਤਰਾ, ਤੇਰੀ ਬਲੀ ਚੜਾਉਣੀ ਹੈ, ਆਪਣੀ ਖੁਸ਼ੀ ਦੇ ਨਾਲ ਬਲੀ ਦੇਣ ਨੂੰ ਤਿਆਰ ਹੈ ਕਿ ਨਹੀਂ? ਉਹ ਕਹਿੰਦਾ ਰਾਜਾ, ਤੇਰਾ ਮੈਂ ਮੁੱਲ ਖਰੀਦਿਆ ਵਾ,
ਰਾਜ ਭਾਗ ਦੇ ਬਲੀ ਚੜਾ, ਹੁਣ ਤੇ ਤੇਰੀ ਮਰਜ਼ੀ, ਤੇਰਾ ਮੈਂ ਮੁੱਲ ਖਰੀਦਿਆ, ਤੇਰੀ ਮਰਜ਼ੀ, ਜੋ ਮਰਜ਼ੀ ਮੇਰੇ ਨਾਲ ਕਰ, ਮੈਂ ਤੇਰੇ ਅੱਗੇ ਕੁਝ ਬੋਲ ਨਹੀਂ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਂਪੁਰ ਕਹਿੰਦੇ ਇਦਾਂ ਤੂੰ ਵੀ ਮੁੱਲ ਵਿਕ ਜਾ ਉਹਦੇ ਅੱਗੇ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਮੁੱਲ ਵਿਕ ਜਾ, ਤੇ ਜਿਹੜਾ ਮੁੱਲ ਵਿਕ ਜਾਂਦਾ ਨਾ ਉਹ ਕਦੀ ਕਿੰਤੂ ਪਰੰਤੂ ਨਹੀਂ ਕਰਦਾ, ਉਹ ਤੇ ਸਿਰ ਝੁਕਾਉਂਦਾ, ਬਾਬਾ ਜੋ ਤੇਰਾ ਬਚਨ ਹੈ ਉਹਨੂੰ ਮੈਂ ਸੱਤ ਕਰਕੇ ਮੰਨਣਾ, ਕਦੀ ਕਿੰਤੂ ਪਰੰਤੂ ਨਹੀਂ ਕਰਦਾ ਜਿਹੜਾ ਮੁੱਲ ਵਿਕਿਆ। ਉਹ ਨਹੀਂ ਕਹਿੰਦਾ ਅੰਮ੍ਰਿਤ ਛਕਣ ਦੀ ਕੀ ਲੋੜ, ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਹੈ, ਬਾਣੀ ਪੜਨ ਦੀ ਕੀ ਲੋੜ। ਬਾਬਾ ਜੇ ਤੂੰ ਕਿਹਾ ਤੇ ਮੈਂ ਤੇ ਮੰਨਣਾ ਹੀ ਮੰਨਣਾ, ਮੈਂ ਤੇ ਤੇਰਾ ਮੁੱਲ ਖਰੀਦਿਆ ਹੋਇਆ ਹੈ ਜੀ। ਤਾਂ ਖੈਰ ਰਾਜਾ ਕਹਿੰਦਾ ਖੁਸ਼ੀ ਨਾਲ ਬਲੀ ਦੇਣ ਨੂੰ ਤਿਆਰ ਹੈ। ਉਹ ਕਹਿੰਦਾ ਭਾਵੇਂ ਬਲੀ ਦੇ, ਰਾਜ ਭਾਗ ਦੇ, ਮੈਂ ਤੇਰੇ ਅੱਗੇ ਬੋਲ ਨਹੀਂ ਸਕਦਾ। ਰਾਜਾ ਕਹਿੰਦਾ ਅੱਛਾ ਫਿਰ ਦੱਸ ਤੇਰੀ ਕੋਈ ਅੰਤਮ ਇੱਛਾ। ਇਹ ਰੂਲ ਏ, ਇਹ ਕਾਨੂੰਨ ਏ, ਸਾਡਾ ਅਸੂਲ ਏ, ਕਿਸੇ ਨੂੰ ਮਾਰਨ ਤੋਂ ਪਹਿਲੇ ਉਹਦੀ ਅੰਤਮ ਇੱਛਾ ਪੁੱਛਦੇ ਆ, ਤੇਰੀ ਕੋਈ ਅੰਤਮ ਇੱਛਾ। ਤੇ ਉਸ ਸਮੇਂ ਨਾ ਉਹ ਬੱਚਾ ਸਾਹਮਣੇ ਮਿੱਟੀ ਦਾ ਢੇਰ ਸੀ, ਮਿੱਟੀ ਦੇ ਢੇਰ ਵੱਲ ਉਂਗਲੀ ਕਰਕੇ ਪਤਾ ਕੀ ਕਹਿੰਦਾ, ਕਹਿੰਦਾ ਮੇਰੀ ਅੰਤਮ ਇੱਛਾ ਕੁਝ ਹੋਰ ਨਹੀਂ, ਬਸ ਆਹੀ ਮੈਂ ਮਿੱਟੀ ਦੇ ਨਾਲ ਕੁਝ ਸਮਾਂ ਖੇਡਣਾ ਚਾਹੁੰਦਾ ਵਾਂ। ਰਾਜਾ ਕਹਿੰਦਾ ਰਿਹਾ ਬੱਚੇ ਦਾ ਬੱਚਾ ਮਰਨ ਲੱਗਾ ਹੈ, ਪਰ ਮਿੱਟੀ ਨਾਲ ਖੇਡਣਾ ਚਾਹੁੰਦਾ। ਕਹਿੰਦਾ ਚੰਗਾ ਬੱਚਿਆ, ਜੇ ਖੇਡਣਾ ਹੀ ਮਿੱਟੀ ਦੇ ਨਾਲ ਖੇਡਿਆ, ਇਹ ਤੋਂ ਬਾਅਦ ਤੇਰੀ ਬਲੀ ਚੜਾਉਣੀ, ਹੁਣ ਅੱਗੇ ਕੀ ਗੱਲ ਵਰਤੀ। ਸਤਿਗੁਰੂ ਮੇਰੇ ਕੋਲੋਂ ਸੇਵਾ ਲੈਣ, ਕਿਰਪਾ ਕਰਨ, ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ। ਬੱਚੇ ਦੇ ਨਾਲ ਫਿਰ ਕੀ ਖੇਡ ਵਰਤੀ, ਭਰੋਸਾ ਸੀ ਉਹਦਾ ਪਰਮੇਸ਼ਰ ਦੇ ਉੱਤੇ, ਮਹਾਂਪੁਰਖਾਂ ਦੀ ਸੰਗਤ ਕਰਨ ਵਾਲਾ ਸੀ, ਤੇ ਪਰਮੇਸ਼ਰ ਨੇ ਉਹਦੀ ਪਿੱਠ ਕਿਵੇਂ ਨਹੀਂ ਲੱਗਣ ਦਿੱਤੀ। ਸਤਿਗੁਰੂ ਸੇਵਾ ਲੈਣ, ਇੱਕ ਵਾਰੀ ਕਰਿਓ ਕਿਰਪਾ ਜੀ। ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ। ਹੋ ਭੁੱਲ ਚੁਕੇ ਬਾਰਕ ਤੁਹਰ ਪਿਤਾ ਮਾਇਆ। ਭੁੱਲ ਚੁਕੇ ਬਾਰਿਕ ਤੁਹਰ ਪਿਤਾ ਮਾਇਆ, ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ। ਹੋ ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ। ਮੈਂ ਲਾਡ ਲਡਾਇਆ, ਮੈਂ ਲਾਡ ਲਡਾਇਆ। ਜੀ ਮੈਂ ਲਾਡ ਲਡਾਇਆ, ਮੈਂ ਲਾਡ ਲਡਾਇਆ। ਮੈਂ ਲਾਡ ਲਡਾਇਆ, ਮੈਂ ਲਾਡ ਲਡਾਇਆ। ਸੰਗਤ ਬੋਲੇ ਮੈਂ, ਫਿਰ ਬੋਲੋ ਮੈਂ ਲਾਡ ਲਡਾਇਆ, ਮੈਂ ਲਾਡ ਲਡਾਇਆ। ਹਰ ਇੱਕ ਸੇ ਨਾਲ ਮੈਂ ਦੋਸਤੀ, ਹਰ ਇੱਕ ਸੇ ਨਾਲ ਮੈਂ ਸੰਗ, ਇੱਕ ਸੇ ਨਾਲ ਮੈਂ ਰੰਗ, ਹਰ ਇੱਕ ਸੇ ਨਾਲ ਮੈਂ ਦੋਸਤੀ, ਹਰ ਇੱਕ ਸੇ ਨਾਲ ਮੈਂ ਰੰਗ, ਹਰ ਇੱਕ ਸੇ ਨਾਲ ਮੈਂ ਰੰਗ, ਹਰ ਇੱਕੋ ਮੇਰੋ ਸੱਜਣੋ, ਹਰ ਇੱਕ ਸੇ ਨਾਲ ਮੈਂ ਸੰਗ, ਹਰ ਇੱਕ ਸੇ ਨਾਲ ਮੈਂ ਸੰਗ, ਹਰ ਇੱਕ ਸੇ ਨਾਲ ਮੈਂ ਗੋਸਟੇ, ਮੂੰਹ ਮੈਲਾ ਕਰੇ ਨਾ ਭੰਗ, ਜਾਣੇ ਬਿਰਥਾ ਜੀ ਕੀ ਕਦੇ ਨ ਮੋੜੇ ਅੰਗ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਓ ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਪਰੋਸੇ ਪਿਆਰੇ ਪਿਆਰੇ ਮੈਂ ਲਾਡ ਲਡਾਇਆ। ਵਾਹਿਗੁਰੂ 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 ਵਾਹਿ ਸਾਰੀ ਸੰਗਤ ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਸੁਣਨੀ ਪਿਆਰਿਓ। ਵਾਹਿਗੁਰੂ 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 ਵਾਹਿ ਹੋਰ ਉੱਚੀ ਵਾਹਿਗੁਰੂ 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 ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਉੱਥੇ ਲੈ ਉਬਰਤੀ ਉਹ ਰਾਜਾ ਉਸ ਬੱਚੇ ਨੂੰ ਕੀ ਕਹਿੰਦਾ, ਕਹਿਣ ਲੱਗਾ ਪੁੱਤਰਾ ਆਪਣੀ ਮਰਜ਼ੀ ਨਾਲ ਬਲੀ ਦੇਣ ਨੂੰ ਤਿਆਰ ਹੈ। ਉਹ ਕਹਿੰਦਾ ਰਾਜਾ ਮੈਂ ਤੇ ਤੇਰਾ ਮੁੱਲ ਖਰੀਦਿਆ, ਬਲੀ ਦੇ ਸਿੰਘਾਸਣ ਤੇ ਭਾ ਤੇਰੀ ਮਰਜ਼ੀ, ਮੈਂ ਤੇਰੇ ਅੱਗੇ ਕੁਝ ਬੋਲ ਨਹੀਂ ਸਕਦਾ। ਕਹਿੰਦਾ ਚੰਗਾ ਪੁੱਤਰਾ ਫਿਰ ਅਖੀਰਲੀ ਮੰਗ। ਕਹਿੰਦਾ ਮੇਰੀ ਕੋਈ ਹੋਰ ਅਖੀਰਲੀ ਮੰਗ ਨਹੀਂ, ਸਾਹਮਣੇ ਮਿੱਟੀ ਦਾ ਢੇਰ, ਮੈਂ ਕੁਝ ਸਮਾਂ ਮਿੱਟੀ ਨਾਲ ਖੇਡਣਾ ਚਾਹੁੰਦਾ। ਰਾਜਾ ਕਹਿੰਦਾ ਰਿਹਾ ਬੱਚੇ ਦਾ ਬੱਚਾ, ਅਖੀਰਲਾ ਵੇੜਾ ਮਰਨ ਲੱਗਾ ਹੈ, ਇਹ ਮਿੱਟੀ ਨਾਲ ਖੇਡਣਾ ਚਾਹੁੰਦਾ, ਪਰ ਅਖੀਰਲੀ ਮੰਗ ਸੀ ਪੂਰੀ ਕਰਨੀ ਪੈਣੀ। ਕਹਿੰਦਾ ਜਾ ਫਿਰ ਖੇਡ ਲੈ। ਹੁਣ ਜਦੋਂ ਬੱਚਾ ਮਿੱਟੀ ਨਾਲ ਖੇਡਣ ਗਿਆ ਨਾ, ਬੜੀ ਅਜੀਬ ਜੀ ਖੇਡ ਖੇਡੀ। 4 ਢੇਰੀਆਂ ਬਣਾ ਲਈਆਂ ਮਿੱਟੀ ਦੀਆਂ 4। ਪਹਿਲੀ ਢੇਰੀ ਦੇ ਅੱਗੇ ਖਲੋਤਾ ਕੁਝ ਕਿਹਾ, ਲੱਤ ਮਾਰੀ, ਢੇਰੀ ਢਾ ਦਿੱਤੀ। ਦੂਜੀ ਢੇਰੀ ਦੇ ਅੱਗੇ ਵੀ ਖਲੋਤਾ ਕੁਝ ਕਿਹਾ, ਮਨ ਦੇ ਅੰਦਰ, ਦੂਜੀ ਢੇਰੀ ਵੀ ਢਾਈ। ਤੀਜੀ ਢੇਰੀ ਦੇ ਅੱਗੇ ਖਲੋਤਾ, ਮਨ ਦੇ ਅੰਦਰ ਕੁਝ ਅਰਦਾਸਾਂ ਕਰਦਾ, ਪਰ ਢੇਰੀ ਢਾ ਦਿੱਤੀ। ਤੇ ਜਿਹੜੀ ਚੌਥੀ ਢੇਰੀ ਸੀ ਨਾ, ਉਹਦੇ ਅੱਗੇ ਖੜਾ ਹੈ, ਹੱਥ ਜੁੜੇ ਨੇ, ਅੱਖਾਂ ਬੰਦ ਨੇ, ਅੰਦਰੋਂ ਬੇਨਤੀਆਂ ਕਰੀ ਜਾਂਦਾ, ਨੇਤਰਾਂ ਵਿੱਚੋਂ ਜਲ ਵਹਿ ਰਿਹਾ। 2-4 ਮਿੰਟ ਇਦਾਂ ਆਪਣੇ ਦਿਲ ਦੀ ਗੱਲ ਕੀਤੀ, ਉਹ ਢੇਰੀ ਢਾਈ ਨਾ। ਆ ਗਿਆ ਰਾਜੇ ਦੇ ਕੋਲ। ਰਾਜਾ ਬੜਾ ਹੈਰਾਨ, ਮਨ 'ਚ ਸੋਚਦਾ 4 ਢੇਰੀਆਂ ਬਣਾਈਆਂ, ਢਾਉਣ ਲੱਗਾ 4 ਢਾ ਦਿੰਦਾ।
ਤਿੰਨ ਢਾਈਆਂ ਇੱਕ ਨਹੀਂ ਢਾਈ ਕੋਈ ਕਾਰਨ ਹੈ। ਰਾਜੇ ਦਾ ਦਿਮਾਗ ਬਹੁਤ ਹੁੰਦਾ ਹੈ। ਤੇ ਹੁਣ ਰਾਜਾ ਪਤਾ ਕੀ ਕਹਿੰਦਾ, ਕਹਿੰਦਾ ਪੁੱਤਰਾ ਮੈਨੂੰ ਇੱਕ ਗੱਲ ਤੇ ਦੱਸ, ਚਾਰ ਢੇਰੀਆਂ ਤੂੰ ਬਣਾ ਲਈਆਂ ਮਿੱਟੀ ਦੀਆਂ, ਢਾਉਣੀਆਂ ਸੀ ਚਾਰੇ ਢਾਉਂਦਾ, ਅਜੀਬ ਗੱਲ ਏ ਤਿੰਨ ਢੇਰੀਆਂ ਢਾਈਆਂ ਇੱਕ ਨਹੀਂ ਢਾਈ। ਤੇ ਮੈਂ ਨਾਲ ਨਾਲ ਵੇਖਦਾ ਰਿਹਾ, ਪਹਿਲੀ ਢੇਰੀ ਦੇ ਕੋਲ ਖਲੋ ਕੇ ਤੂੰ ਕੁਝ ਕਿਹਾ ਫਿਰ ਢਾਈ, ਦੂਜੀ ਢੇਰੀ ਦੇ ਕੋਲ ਖਲੋ ਕੇ ਵੀ ਕੁਝ ਕਿਹਾ ਫਿਰ ਢਾਈ, ਤੀਜੀ ਢੇਰੀ ਦੇ ਕੋਲ ਵੀ ਇਦਾਂ, ਪਰ ਚੌਥੀ ਨਹੀਂ ਢਾਈ। ਕਾਰਨ? ਬੱਚਾ ਕਹਿੰਦਾ ਰਾਜਾ ਤੂੰ ਆਪਣਾ ਕੰਮ ਕਰ, ਮੈਂ ਆਪਣਾ ਕਰਕੇ ਆ ਗਿਆ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹ ਰਾਜਾ ਕਹਿੰਦਾ ਪੁੱਤਰਾ ਤੈਨੂੰ ਦੱਸਣਾ ਤੇ ਪੈਣਾ, ਮੈਨੂੰ ਦੱਸ ਕਾਰਨ ਕੀ? ਕਹਿੰਦਾ ਫਿਰ ਸੁਣ, ਚਾਰ ਢੇਰੀਆਂ ਚੋਂ ਪਹਿਲੀ ਢੇਰੀ ਬਣਾਈ ਮੈਂ ਆਪਣੇ ਮਾਤਾ ਪਿਤਾ ਦੀ। ਮੈਂ ਉਸ ਢੇਰੀ ਦੇ ਕੋਲ ਖੜ ਕੇ ਅਰਦਾਸ ਕੀਤੀ, ਕਿਉਂਕਿ ਬੱਚਾ ਮੈਂ ਤੇ ਮਾਪਿਆਂ ਦਾ ਫਰਜ਼ ਏ ਮੇਰੀ ਹਰ ਵੇਲੇ ਰਾਖੀ ਕਰਨੀ, ਮੈਨੂੰ ਹਰ ਮੁਸ਼ਕਲ ਤੋਂ ਬਚਾਉਣਾ। ਪਰ ਰਾਜਾ ਮੈਂ ਕੀ ਦੱਸਾਂ, ਚੰਦ ਦਮੜਿਆਂ ਦੀ ਖਾਤਰ ਮੇਰੇ ਮਾਂ-ਬਾਪ ਨੇ ਮੈਨੂੰ ਤੇਰੇ ਅੱਗੇ ਵੇਚ ਦਿੱਤਾ। ਇਸ ਕਰਕੇ ਉਹਨਾਂ ਦਾ ਆਸਰਾ ਮੈਂ ਛੱਡਿਆ, ਉਹਨਾਂ ਦੀ ਢੇਰੀ ਢਾਹ ਦਿੱਤੀ ਕਿ ਤੁਸੀਂ ਮੇਰੀ ਇਸ ਵੇਲੇ ਕੀ ਮਦਦ ਕਰੋਗੇ, ਤੁਸੀਂ ਤੇ ਆਪ ਮੈਨੂੰ ਵੇਚਿਆ। ਉਹਨਾਂ ਦਾ ਆਸਰਾ ਵੀ ਛੱਡਿਆ। ਰਾਜਾ ਗੁੱਸਾ ਨਾ ਕਰੀ, ਮਾਤਾ ਪਿਤਾ ਤੋਂ ਬਾਅਦ ਫਰਜ਼ ਹੁੰਦਾ ਨਗਰ ਦੇ ਰਾਜੇ ਦਾ ਆਪਣੀ ਪ੍ਰਜਾ ਦੀ ਰਾਖੀ ਕਰਨੀ। ਦੂਜੀ ਢੇਰੀ ਬਣਾਈ ਮੈਂ ਤੇਰੀ, ਪਰ ਤੂੰ ਮੇਰੀ ਕੀ ਰਾਖੀ ਕਰੇਗਾ? ਤੂੰ ਤੇ ਮੇਰੀ ਬਲੀ ਦੇਣ ਲੱਗਾ। ਤੇਰੀ ਢੇਰੀ ਵੀ ਮੈਂ ਢਾਤੀ, ਤੇਰਾ ਆਸਰਾ ਵੀ ਛੱਡਤਾ, ਜ਼ੀਰੋ ਕਰਤਾ ਤੇਰਾ ਆਸਰਾ ਆਪਣੇ ਅੰਦਰੋਂ, ਹੈ ਜੀ। ਉਹ ਰਾਜਾ ਤੀਜੀ ਢੇਰੀ ਬਣਾਈ ਮੈਂ ਦੇਵੀ ਦੇਵਤਿਆਂ ਦੀ, ਪਰ ਰਾਜਾ ਕੀ ਕਰਾਂ ਮੈਂ, ਤੂੰ ਮੇਰਾ ਬਲੀਦਾਨ, ਮੇਰੀ ਬਲੀ ਉਹਨਾਂ ਦੇ ਅੱਗੇ ਦੇਣ ਲੱਗਾ, ਇਸ ਕਰਕੇ ਉਹਦਾ ਆਸਰਾ ਵੀ ਮੈਂ ਛੱਡ ਦਿੱਤਾ। ਪਰ ਜਿਹੜੀ ਚੌਥੀ ਢੇਰੀ ਹੈ ਨਾ, ਉਹ ਮੈਂ ਬਣਾਈ ਜਿਹੜਾ ਘੱਟ ਘੱਟ ਵਿੱਚ ਨਿਰੰਕਾਰ ਵਸ ਰਿਹਾ, ਉਹਦੀ, ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚੌਥੀ ਢੇਰੀ ਬਣਾਈ ਮੈਂ ਆਪਣੇ ਮਾਲਕ ਦੀ, ਜਿਹੜਾ ਘੱਟ ਘੱਟ 'ਚ ਵਸਦਾ ਹੈ, ਘੱਟ ਘੱਟ 'ਚ। ਰਾਜਾ ਉਹਦੇ ਅੱਗੇ ਮੈਂ ਅਰਦਾਸ ਕਰਕੇ ਆ ਗਿਆ ਕਿ ਮੈਨੂੰ ਹੁਣ ਹੋਰ ਕਿਸੇ ਦਾ ਕੋਈ ਆਸਰਾ ਨਹੀਂ। ਵੇਖੋ ਇਹ ਅਰਦਾਸ ਕਰਨ ਦਾ ਤਰੀਕਾ ਹੈ। ਜਦੋਂ ਬੰਦਾ ਸਾਰੇ ਆਸਰੇ ਛੱਡ ਕੇ ਨਿਆਸਰਾ ਬਣ ਕੇ ਅਰਦਾਸ ਕਰਦਾ ਨਾ, ਫਿਰ ਉਹ ਬੌੜੀ ਕਰਦਾ। ਜਦੋਂ ਬੰਦਾ ਆਸਰੇ ਤੱਕਦਾ ਨਾ, ਮੈਨੂੰ ਇਹਦਾ ਵੀ ਆਸਰਾ, ਮੈਨੂੰ ਉਹਦਾ ਵੀ ਆਸਰਾ, ਉਹ ਬਾਬਾ ਕਹਿੰਦਾ ਪਹਿਲੇ ਲਾ ਲਾ ਜ਼ੋਰ, ਜਿੰਨੇ ਲਾਉਣੇ ਜ਼ੋਰ ਲਾ ਪਹਿਲੇ। ਜਦੋਂ ਥੱਕ ਹਾਰ ਕੇ ਆਏਗਾ ਨਾ, ਮੇਰੇ ਕੋਲ ਕੁਝ ਹੈ ਨਹੀਂ, ਬਾਬਾ ਕਹਿੰਦਾ ਉਦੋਂ ਮੈਂ ਤੇਰੀ ਬਾਹ ਫੜਾਂਗਾ, ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕੋਸ਼ਿਸ਼ ਕਰਾਂਗਾ ਅਰਦਾਸ ਕਰਨ ਦੀਆਂ ਜੁਗਤੀਆਂ 13 ਕਿ 14 ਜੁਗਤੀਆਂ ਨੇ, ਉਹਨਾਂ ਦਾ ਪ੍ਰਕਰਣ ਇਹ ਦਿਨਾਂ 'ਚ ਮੈਂ ਸ਼ੁਰੂ ਕਰਾਂ, ਸਤਿਗੁਰੂ ਸੇਵਾ ਲੈਣ, ਕਿ ਕਿਹੜਾ ਢੰਗ ਅਪਣਾਈਏ ਅਸੀਂ ਅਰਦਾਸ ਕਰੀਏ ਤੇ ਸਾਡੀ ਅਰਦਾਸ ਕਬੂਲ ਹੋ ਜੇ, ਬਾਪੂ ਸੇਵਾ ਲਵੇ। ਕੋਸ਼ਿਸ਼ ਕਰਾਂਗਾ ਕੱਲ ਤੋਂ ਹੀ ਸ਼ੁਰੂ ਕਰ ਦਿਆਂਗੇ। ਸੁਣਿਓ ਉਹ ਕੀ ਕਹਿੰਦਾ ਬੱਚਾ, ਕਹਿਣ ਲੱਗਾ ਚੌਥੀ ਢੇਰੀ ਬਣਾਈ ਮੈਂ ਆਪਣੇ ਪਰਮੇਸ਼ਰ ਦੀ, ਨਿਰੰਕਾਰ ਦੀ, ਤੇ ਉਸ ਦੇ ਅੱਗੇ ਮੈਂ ਅਰਦਾਸ ਕਰਕੇ ਆਇਆ ਕਿ ਹੇ ਨਿਰੰਕਾਰ ਦਾਤਿਆ, ਇਸ ਵੇਲੇ ਤੇਰੇ ਬਿਨਾ ਹੋਰ ਦੂਜਾ ਕੋਈ ਨਹੀਂ ਜਿਹੜਾ ਆ ਕੇ ਮੇਰੀ ਰੱਖਿਆ ਕਰ ਸਕੇ। ਨਜਾਇਜ਼ ਹੀ ਮੈਂ ਮਰਨ ਲੱਗਾ ਵਾਂ, ਨਜਾਇਜ਼ ਹੀ ਮੇਰੀ ਬਲੀ ਦਿੱਤੀ ਜਾ ਰਹੀ, ਕਸੂਰ ਕੋਈ ਨਹੀਂ ਮੇਰਾ। ਤੇ ਮੈਂ ਉਸ ਪਰਮੇਸ਼ਰ ਦੇ ਅੱਗੇ ਅਰਦਾਸ ਕਰਕੇ ਆਇਆ ਕਿ ਕਿਵੇਂ ਵੀ ਤੂੰ ਆਪੇ ਆ ਕੇ ਮੇਰੀ ਰਾਖੀ ਕਰ। ਰਾਜਾ ਮੈਂ ਆਪਣਾ ਕੰਮ ਕਰ ਰਿਹਾ, ਤੂੰ ਆਪਣਾ ਕਰ, ਮਾਰਨਾ ਮਾਰ ਦੇ, ਤੇਰੀ ਮਰਜ਼ੀ, ਪਰ ਮੈਂ ਆਪਣੀ ਡਿਊਟੀ ਨਿਭਾਇਆ। ਰਾਜਾ ਬੜਾ ਹੈਰਾਨ, ਬੱਚਾ ਛੋਟਾ ਹੈ ਪਰ ਇਹਨੂੰ ਗਿਆਨ ਕਿੰਨਾ। ਸਾਈਡ ਤੇ ਲੈ ਗਿਆ ਆਪਣੀ ਰਾਣੀ ਨੂੰ, ਕਹਿੰਦਾ ਭਾਗਾਂ ਵਾਲੀਏ, ਇਹ ਬੱਚੇ ਦੀ ਬਲੀ ਦੇਣ ਤੋਂ ਬਾਅਦ ਕੋਈ ਪੱਕੀ ਗਰੰਟੀ ਨਹੀਂ ਸਾਡੇ ਘਰ 'ਚ ਪੁੱਤ ਹੋ ਜੇ। ਮੰਨ ਲੈ ਔਲਾਦ ਹੋ ਗਈ, ਜੇ ਨਲਾਇਕ ਨਿਕਲੀ ਫਿਰ ਕੀ ਕਰਾਂਗੇ, ਫਿਰ ਕੀ ਕਰਾਂਗੇ। ਉਸ ਵੇਲੇ ਰਾਣੀ ਤੇ ਰਾਜੇ ਨੇ ਸਲਾਹ ਕੀ ਕੀਤੀ, ਕਹਿੰਦੇ ਕਿਉਂ ਨਾ ਹੋਵੇ ਇਹਨੂੰ ਮੁੱਲ ਤੇ ਖਰੀਦ ਹੀ ਲਿਆ, ਇਹਨੂੰ ਹੀ ਆਪਣਾ ਪੁੱਤਰ ਬਣਾ ਲਈਏ। ਸਤਿ ਸ੍ਰੀ ਅਕਾਲ। ਕਿਉਂ ਨਾ ਹੋਵੇ ਇਹਨੂੰ ਹੀ ਆਪਣਾ ਪੁੱਤਰ ਬਣਾ ਲਈਏ। ਉਹੋ ਹੀ ਬੱਚਾ ਜਿਹਨੂੰ ਘਰ ਦੇ ਕਹਿੰਦੇ ਨਕੰਮਾ ਹੈ, ਵੇਚਿਆ ਕਿਸੇ ਜੋਗਾ ਨਹੀਂ, ਪਰ ਉਹਦਾ ਅੰਦਰੋਂ ਵਿਸ਼ਵਾਸ ਹੀ ਆਪਣੇ ਮਾਲਕ ਦੇ ਉੱਤੇ
ਸਾਰੀਆਂ ਢੇਰੀਆਂ ਢਾਹ ਕੇ ਆਪਣਾ ਆਪ ਸਰੈਂਡਰ ਕੀਤਾ ਮਾਲਕ ਦੇ ਅੱਗੇ। ਉਹ ਬੱਚਾ ਜਿਹਦੀ ਬਲੀ ਦਿੱਤੀ ਜਾਣ ਲੱਗੀ, ਕੁਝ ਮਿੰਟਾਂ ਦੇ ਬਾਅਦ ਰਾਜ ਭਾਗ ਦਾ ਮਾਲਕ ਬਣ ਗਿਆ। ਪਿਆਰਿਓ, ਜਿਹੜੇ ਮਾਰਨ ਦੀਆਂ ਸਕੀਮਾਂ ਬਣਾਉਂਦੇ ਸੀ, ਉਹਨਾਂ ਨੇ ਹੀ ਉਹਨੂੰ ਗੋਦ ਲੈ ਲਿਆ ਤੇ ਉਹਨਾਂ ਨੇ ਪਾਲਣਾ ਸ਼ੁਰੂ ਕਰ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਰੋਸੇ ਦੀ ਤਾਕਤ। ਭਰੋਸਾ ਰੱਖੋ ਪੂਰਾ, ਵਿਸ਼ਵਾਸ ਰੱਖੋ ਪੂਰਾ, ਅਧੂਰਾ ਕੰਮ ਨਹੀਂ, ਪੂਰਾ ਵਿਸ਼ਵਾਸ ਰੱਖੋ। ਜੇ ਮੈਂ ਮਾਲਕ ਦਾ ਬਣਿਆ ਤੇ ਉਹਨੇ ਕਿਰਪਾ ਕਰਨੀ ਹੀ ਕਰਨੀ ਹੈ, ਮੇਰੇ ਉੱਤੇ ਮਿਹਰ ਕਰਨੀ ਹੀ ਕਰਨੀ ਹੈ। ਇਹੋ ਜਿਹਾ ਭਰੋਸਾ। ਇਹ ਨਹੀਂ ਮੈਂ ਅਰਦਾਸ ਕੀਤੀ, ਪਤਾ ਨਹੀਂ ਅਰਦਾਸ ਪੂਰੀ ਹੋਣੀ ਕਿ ਨਹੀਂ ਹੋਣੀ। ਏਦਾਂ ਨਹੀਂ ਗੱਲ ਬਣਨੀ। ਪੂਰਾ ਭਰੋਸਾ ਰੱਖੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ, ਦੀਪ ਸਿੰਘ ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਭਰੋਸਾ ਆਪਣੇ ਮਾਲਕ ਦੇ ਉੱਤੇ ਬਣਾਈਏ। ਔਰ ਜਿਨ੍ਹਾਂ ਦਾ ਬਣਿਆ ਭਰੋਸਾ, ਮੈਂ ਕੱਲ ਕੇ ਪਰਸੋਂ ਵੀ ਇਹ ਗੱਲ ਕਹੀ ਸੀ, ਉਹਨਾਂ ਨੇ ਫਿਰ ਹਿੱਕ ਤੇ ਹੱਥ ਮਾਰ ਕੇ ਕਿਹਾ, ਬਾਬਾ ਆਨੰਦ ਸਿੰਘ ਸਾਹਿਬ ਨੇ, ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ, ਕੋਈ ਵਰਕੇ, ਕੋਈ ਪੋਥੀ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤਾਂ ਸਹੀ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਜੀ ਦਾ ਨੇਤਰ ਹੈ। ਵਾਹਿਗੁਰੂ ਜੀ। ਲੋੜ ਹੈ ਸਾਡੀ ਭਾਵਨਾ ਦੀ, ਲੋੜ ਹੈ ਸਾਡੇ ਭਰੋਸੇ ਦੀ। ਗੁਰੂ ਮਿਹਰ ਕਰੇ। ਬਾਕੀ ਕੀਰਤਨ ਕਰਦੇ ਆ, ਜਿਹੜੀਆਂ ਭੁੱਲਾਂ ਹੋਈਆਂ ਤੁਸੀਂ ਬਖਸ਼ ਦੇਣੀਆਂ। ਪੜੋ ਜੀ ਪਿਆਰ ਨਾਲ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ऊले चूके बारक हो तू हर पिता माया। भूल चूके बारिक तू हर पिता माया। माया तेरे भरोसे प्यारे मैं लाड लडाया। 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 ओ तेरे भरोसे प्यारे मैं लाड लडाया। ओ तेरे भरोसे प्यारे मैं लाड लडाया। सिर्फ ਅਖੀਰ ਤੇ 1 ਮਿੰਟ ਲਈ ਜਿਨ੍ਹਾਂ ਦੀ ਸਿਹਤ ਰਾਜੀ ਹੈ ਉਹ ਚੌਂਕੜੇ ਮਾਰ ਲਓ। ਹਾਂ, ਜਿਨ੍ਹਾਂ ਦੀ ਕੋਈ ਪ੍ਰੋਬਲਮ ਉਹ ਗੱਲ ਵੱਖਰੀ ਹੈ। ਜਿਨ੍ਹਾਂ ਦੀ ਸਿਹਤ ਮੰਦੀ ਹੈ ਉਹ ਚੌਂਕੜੇ ਮਾਰ ਲਓ, ਕਮਰ ਕਰੋ ਸਿੱਧੀ। ਤੇ ਜਿਨ੍ਹਾਂ ਦੀ ਸਿਹਤ ਨਹੀਂ ਮੰਦੀ ਨਾ, ਉਹ ਅਰਦਾਸ ਕਰੋ, ਬਾਬਾ ਚੌਂਕੜਾ ਮਾਰਨ ਜੋਗਾ ਬਣਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਿਰਫ 1 ਮਿੰਟ ਲਈ ਜਿਨ੍ਹਾਂ ਦਾ ਧਿਆਨ ਟਿਕਦਾ ਗੁਰੂ ਪਿਤਾ ਦੇ ਚਰਨਾਂ ਵਿੱਚ, ਨੇਤਰ ਬੰਦ ਕਰ ਲਓ। ਜਿਨ੍ਹਾਂ ਦਾ ਮੇਰੇ ਵਰਗਿਆਂ ਦਾ ਨਹੀਂ ਟਿਕਦਾ, ਉਹ ਅੱਖਾਂ ਖੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਤੇ ਬੜੇ ਪਿਆਰ 'ਚ 1 ਮਿੰਟ ਲਈ ਹਾਜ਼ਰੀ ਲਾਓ ਜੀ। ਵਾਹਿ ਗੁਰੂ 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 ਵਾਹਿ
ਵਾਹਿਗੁਰੂ 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 ਗੁਰੂ ਵਾਹਿਗੁਰੂ 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 ਧੰਨ ਬਾਬਾ ਦੀਪ ਸਿੰਘ ਜੀ ਗੁਰੂ ਵਾਹਿਗੁਰੂ 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 ਹੋਰ ਉੱਚੀ ਗੁਰੂ ਵਾਹਿਗੁਰੂ 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 ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਹਾਂ ਤੇਰੇ ਭਰੋਸੇ ਪਿਆਰੇ ਹੋ ਮੈਂ ਲਾਡ ਲਡਾਇਆ ਸੋਨਿਹਾਲ ਸਤਿ ਸ੍ਰੀ ਅਕਾਲ ਭੁੱਲ ਚੁੱਕ ਸਤਿ ਸ਼੍ਰੀ ਅਕਾਲ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ
ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ, ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ
ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।